प्लीज थोड़ा सा देख लो सर साइड से हेलो ओ यार क्या कर रहे आगे इतने खड़े हो भाई सब हाँ बस बेनती है जी सारा ने प्लीज यार तुमने फ्लैश ना उठाना सारे हाथ बन के बेनती है जिसे थानू जगह मिल रही है यार थोड़ा सा प्लीज आपने फ्लैश ना उठाना सारे हाथ बन के बेनती है अगर थल्ले बैठना थल्ले भी तुम बैठ सकते हो आज परमात्मा की कृपा हुई है ये सारा तेरा हाँ बस ठीक है ਤੁਸੀਂ ਸਤਿਕਾਰਯੋਗ ਹੋ ਪਲੀਜ਼ ਤੁਸੀਂ ਸਾਰੇ ਸਤਿਕਾਰਯੋਗ ਹੋ ਬੇਨਤੀ ਹੈ ਜੀ ਮੀਡੀਆ ਦੀਆਂ ਕਾਰਾਂ ਹੈ ਪਲੀਜ਼ ਮੀਡੀਆ ਦੇ ਕਾਰਾਂ ਕਰਨਾ ਪੂਰੇ ਗਾਜ਼ੀ ਦੇਖਣਾ ਮੈਂ ਹੱਥ ਤੇ ਬੇਨਤੀ ਹੈ ਸਾਰੇ ਨੂੰ ਹੱਥ ਤੇ ਬੇਨਤੀ ਹੈ ਪਲੀਜ਼ यार यहाँ नहीं बैठे पीछे आ रहा उसको आगे हेलो हेलो सारे ਨੂੰ ਹੱਥ ਤੇ ਬੇਨਤੀ ਹੈ ਸਾਰੇ ਨੂੰ चलो हेलो ਸਾਰੇ ਸਤਿਕਾਰਯੋਗ ਹੋ प्लीज तुसी साइड पे हो यार पहले जाके रोना बोल लग पिया सारा मीडिया में सारा कवर करना तुसी सारे पढ़े लिखे हो समझो पंजाब का सारे वापस भविष्य ओ यार क्या कर रहे सारा मीडिया की गल सुन लो एक बंदा खड़ा हो गया उसका हाथ पकड़ो हाथ पकड़ो पहला जिन्होंने मिलना सब पीछे पब्लिक को सब बाहर ही करा दो मैडम पीछे को पकड़ा दो ना सारे पब्लिक की बाहर करा दो किसी बात करा दो पब्लिक बाहर कर दो ना तो हो जाएगा सारा बिट्टू जी तुसी खड़े रहो कोई गल नहीं बहुत सारा प्रेस कॉन्फ्रेंस कर लेंगे बेनती है यार हट जाओ यार ओ यार क्या कर रहे हैं यार हेलो जा रहे ताई जी जा रहे जाओ दो बाहर निकल दो प्रेस कॉन्फ्रेंस होने को ओ यार हेलो यार पीछे हो जाओ यार क्या कर रहे हैं यार वो नहीं आ रहे सामने लोग पूरे पंजाब के पहुंचे पंजाब के सारे ही मीडिया का असं तय दिलों से पहुंचने से धन्यवाद करते हैं सारे को बेनती है डिसिप्लिन में रहे प्रदीप भाई बैठ दो चुप करो यार प्लीज थोड़ा पीछे हो यार हाँ जी स्टार्ट है सर बाजी कितने आ ये क्या कर रहे हैं यार हेलो डॉक्टर के उद्घाटन एडजस्टमेंट हो गया आवाज नहीं आ रही जी आवाज नहीं आ रही सर अरे वो क्लियर नहीं आ रहा तेरा वो साफ नहीं आ रहा तेरा कैमरा साफ कर कैमरा साफ कर तो ਅਸੀਂ ਸਾਡਾ ਸਟਾਰਟ ਹੋ ਰਿਹਾ ਹੈ ਇਹ ਮੈਨ ਰਹੇਗਾ 24 ਘੰਟੇ ਐਂਡ ਸਾਡੀ ਮੈਂਬਰਸ਼ਿਪ ਡਰਾਈਵ ਸ਼ੁਰੂ ਹੋ ਗਈ ਸੀ ਅੱਜ ਤੋਂ 10 ਦਿਨ ਪਹਿਲਾਂ ਐਂਡ ਹੁਣ ਅਸੀਂ ਇੱਥੋਂ ਕੰਪਲੀਟ ਕਰਾਂਗੇ ਸ਼ੁਰੂਆਤ ਐਂਡ ਡੇਲੀ ਇੱਥੇ ਸਾਡੇ ਜਿਹੜੇ ਬੰਦੇ ਪੂਰੇ ਹੋਣਗੇ ਦੇ ਵਿਲ ਬੀ ਡੀਲਿੰਗ ਵਿਦ ਜਿਹੜੇ ਮੈਂਬਰ ਬਣਨਾ ਚਾਹੁੰਦੇ ਨੇ ਐਂਡ ਦੈਨ ਅਸੀਂ ਡਿਸਟ੍ਰਿਕਟਾਂ ਦੇ ਵਿੱਚ ਅਸੀਂ ਆਪਣੇ ਗਰੁੱਪ ਬਣਾ ਰਹੇ ਹਾਂ ਉੱਥੇ who will be further carrying out
ਜਿਹੜੇ ਸਬ ਡਿਵੀਜ਼ਨਾਂ ਵਿੱਚ ਵਗੈਰਾ ਇੱਥੇ ਇਹ ਪਰਚੇ ਵਗੈਰਾ ਹੋ ਸਕੇ। ਸੋ ਵੀ ਆਰ ਵੈਰੀ ਹੋਪਫੁਲ ਦੈਟ ਦਿਸ ਜਿਹੜੀ ਹੁਣ ਇਲੈਕਸ਼ਨ ਆ ਰਹੀ ਹੈ ਵੀ ਵਿਲ ਵਿਨ ਇਟ। ਇੱਕ ਬਾਤ ਕੋਈ ਡਾਊਟ ਨਹੀਂ ਕਿਸ ਦੇ ਮਨ 'ਚ ਹੋਣਾ ਚਾਹੀਦਾ ਕਿ ਅਸੀਂ ਜਿੱਤਾਂਗੇ। The combination of seat adjustment between BJP, ਢੀਂਡਸਾ ਸਾਹਿਬ, ਅਸੀਂ we will form the next government। ਹੁਣ ਮੈਂ ਤੁਸੀਂ ਕੋਈ ਸਵਾਲ ਕਰਨਾ लगातार अभी भी प्रोटेस्ट जो है वो फॉर्म लोग को लेकर चल रहा है वहाँ पे। भले ही केंद्र सरकार ने किसान बिल वापस ले लिए हो, लेकिन अभी भी वहाँ पर किसान लगातार धरना दे रहे हैं। उनका ये कहना है कि जब तक MSP पे गारंटी नहीं बनती वो वहाँ से नहीं हटेंगे। ਤੁਸੀਂ ਮੈਂ ਕਿਸਾਨਾਂ ਨੂੰ ਵੀ ਬੇਨਤੀ ਕੀਤੀ ਹੈ ਪਹਿਲਾਂ ਕਿ ਅਸੀਂ ਜਿਹੜੇ ਮੇਜਰ 3 ਇਸ਼ੂ ਸੀ, ਮੇਜਰ 3 ਬਿੱਲ ਸੀ ਜਿਹਦੇ ਨਾਲ ਮੈंने ਵਿਧਾਨ ਸਭਾ ਵਿੱਚ ਪਾਸ ਕਰਵਾਏ ਸੀ, ਇਹਨਾਂ ਨੂੰ ਰੱਦ ਕਰਦੇ ਹੋਏ। ਔਰ ਉਹ ਤਾਂ ਹੁਣ ਪ੍ਰਾਈਮ ਮਿਨਿਸਟਰ ਨੇ ਕਰਤੀ, ਪਾਰਲੀਮੈਂਟ ਨੇ ਕਰਤੀ, ਲਾਅ ਬਣ ਗਿਆ, ਪ੍ਰੈਜ਼ੀਡੈਂਟ ਨੇ ਸਾਈਨ ਕਰ ਦਿੱਤੀ। ਜਿਹੜੇ ਬਾਕੀ ਇਸ਼ੂਜ਼ ਨੇ ਇੱਕ ਪ੍ਰਾਈਮ ਮਿਨਿਸਟਰ ਬਣਾ ਰਹੇ ਨੇ ਕਮੇਟੀ ਪਰਟੀਕੁਲਰਲੀ MSP ਦੇ ਇਸ਼ੂ ਐਂਡ ਉਹਦੇ ਵਿੱਚ ਸ਼ਾਇਦ ਹੋਰ ਆ ਜਾਣ ਜੈਸੇ ਉਹ ਚਾਹੁੰਦੇ ਨੇ ਮੁਆਵਜ਼ਾ ਦਿੱਤਾ ਜਾਵੇ ਜਿਹੜੇ ਸੁਣੋ ਜੈਸੇ ਅਸੀਂ ਮੈਂ ਤਾਂ 5 ਲੱਖ ਰੁਪਈਆ ਔਰ ਇੱਕ ਨੌਕਰੀ ਦਿੱਤੀ ਸੀ ਸਾਰੇ ਨੂੰ ਪਰਿਵਾਰਾਂ ਨੂੰ ਇੱਥੇ ਕਿਸਾਨ ਸ਼ਹੀਦ ਹੋਏ ਨੇ ਪਰ ਹਰਿਆਣੇ ਨੇ ਨਹੀਂ ਦਿੱਤੀ, ਹੋਰਾਂ ਨੇ ਨਹੀਂ ਦਿੱਤੀ। ਉਹ ਚਾਹੁੰਦੇ ਸੀ ਕਿ ਇਹ ਕੀਤਾ ਜਾਵੇ। ਤਾਂ MSP ਔਰ MSP ਦੇ ਵਿੱਚ ਮਿਸਟਰ ਤੋਮਰ ਨੇ ਪਾਰਲੀਮੈਂਟ ਦੇ ਵਿੱਚ ਕੈਟੇਗੋਰਿਕਲੀ ਇਹ ਗੱਲ ਕਹੀ ਹੈ ਕਿ ਪ੍ਰਾਈਮ ਮਿਨਿਸਟਰ ਇੱਕ ਕਮੇਟੀ ਫਾਰਮ ਕਰ ਰਹੇ ਨੇ ਔਰ ਇਹ ਵੀ ਪੁੱਛਿਆ ਕਿ ਤੁਸੀਂ 5 ਬੰਦੇ ਆਪਣੇ ਇਹਨਾਂ ਦੀ ਡਿਮਾਂਡ ਸੀ ਕਿ ਸਾਡੇ ਕੁਝ ਮੈਂਬਰ ਉਸ ਕਮੇਟੀ ਦੇ ਮੈਂਬਰ ਹੋਣ ਔਰ ਉਹਦੇ ਵਿੱਚ 5 ਨਾਮ ਉਹਨਾਂ ਨੂੰ ਮੰਗੇ ਨੇ ਕਿ ਤੁਸੀਂ ਭੇਜ ਦਿਓ, ਅਸੀਂ ਉਸ ਕਮੇਟੀ 'ਚ ਸ਼ਾਮਲ ਕਰਵਾਂਗੇ। ਐਂਡ 5 ਨਾਮ ਉਹਨਾਂ ਨੇ ਪਾਤੇ। ਨਾਓ ਆਈ ਥਿੰਕ ਬਾਈ ਗॉड ग्रेस से एक बार हो गई कमिटमेंट एट दिस लेवल वी शुड एक्सेप्ट। ਕੈਪਟਨ ਸਾਹਿਬ ਜਿਹੜੀ ਇਲੈਕਸ਼ਨ ਹੈ ਤੁਹਾਡੇ ਕੋਲ ਇੰਨਾ ਤਜਰਬਾ, ਇਲੈਕਸ਼ਨ ਬਿਲਕੁਲ ਮਾਈਕਰੋ ਮੈਨੇਜਮੈਂਟ ਦੀ ਤਰ੍ਹਾਂ ਹੁੰਦੀ ਹੈ। ਜਿਹੜੀਆਂ ਪਿਛਲੀਆਂ ਇਲੈਕਸ਼ਨ ਰਹੀਆਂ ਸੀ ਉਹਨਾਂ ਦੇ ਵਿੱਚ ਸਰਵੇਸ ਕਰਾਏ, ਤੁਹਾਡਾ ਹੁਣ ਮੁਕਾਬਲਾ ਕਾਡਰ ਬੇਸ ਪਾਰਟੀਆਂ ਦੇ ਨਾਲ ਹੈਗਾ, ਟਾਈਮ ਬਹੁਤ ਥੋੜਾ ਹੈਗਾ ਕੋਡ ਲੱਗਣ ਵਾਲਾ। ਤੁਸੀਂ ਸਰ ਇੱਕ ਮਿੰਟ ਸਵਾਲ ਸਰ ਸਵਾਲ ਤੋਂ ਇੱਕ ਮਿੰਟ ਸੁਣੋ, ਇਹਨੇ ਚ ਤੁਸੀਂ ਮੈਨੇਜ ਕਿਵੇਂ ਕਰੋਗੇ, ਗਰਾਊਂਡ ਬੂਥ ਲੈਵਲ ਤੱਕ ਮੈਨੇਜਮੈਂਟ ਕਿਵੇਂ ਹੋਏਗੀ ਜੀ? ਪਹਿਲੀ ਤਾਂ ਜਿਹੜੇ ਬੰਦੇ ਲੜਨਗੇ ਉਹਨਾਂ ਨੂੰ ਤਜਰਬਾ ਆਪਣਾ ਹੀ ਹੈ। ਦੇ ਹੈਵ देयर ओन ਆਰਗੇਨਾਈਜੇਸ਼ਨ, ਦੇ ਹੈਵ ਐਵਰੀਥਿੰਗ। ਇਹ ਸੈਟਅਪ ਜਿਹੜਾ ਹੈ ਦੈਟ ਇਜ਼ ਓਨਲੀ ਸਪੋਰਟ ਆਰਗੇਨਾਈਜੇਸ਼ਨ ਔਰ ਅਸੀਂ ਐਡਵਰਟਾਈਜ਼ ਕਰਾਂਗੇ ਜੋ ਕੁਝ ਕਰਨਾ ਹੈ ਉਹ ਸਾਡਾ ਕੰਮ ਹੈ। ਬਟ ਕੈਂਡੀਡੇਟ ਆਪਣੀ ਇਲੈਕਸ਼ਨ ਲੜਦੇ ਨੇ। ਹੁਣ ਮੈਂ ਆਪਣੀ ਗੱਲ ਦੱਸਣਾ ਚਾਹੁੰਦਾ 1980 ਵਿੱਚ ਅਜੀਤ ਸਿੰਘ ਸਰਹੱਦੀ ਨਾਲ ਮੇਰੀ ਪਾਰਲੀਮੈਂਟਰੀ ਚੋਣ ਦੀ ਲੜਾਈ ਹੋਈ ਔਰ ਉਹ ਅਜੀਤ ਸਿੰਘ ਸਰਹੱਦੀ ਦੀ ਸੀਟ ਅਕਾਲੀਆਂ ਨੇ 4 ਮਹੀਨੇ ਪਹਿਲਾਂ ਅਨਾਉਂਸ ਕੀਤੀ ਸੀ, ਮੈਨੂੰ 14 ਦਿਨ ਮਿਲੇ ਸੀ and I won the seat by the vote. So it doesn't, these things don't matter. कैप्टन साहब, जिस तरह से बातचीत चल रही है तो कांग्रेस गवर्नमेंट कह रही है कि पहले वो काम नहीं किए जो उन्होंने कुछ ही महीनों में पूरे कर दिए, लगातार इश्तिहार दिए। ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਨੂੰ ਹੱਸੀ ਆਉਂਦੀ ਹੈ ਜਦ ਮੈਂ ਦੇਖਦਾ ਹਾਂ ਪੇਜਾਂ ਦੇ ਪੇਜ ਵੀ ਐਡਵਰਟਾਈਜ਼ਮੈਂਟ ਕਿ ਆ ਜੀ 100 ਕਰੋੜ ਇੱਥੇ 200 ਕਰੋੜ ਇੱਥੇ। ਇਹਨਾਂ ਨੂੰ ਪਤਾ ਵੀ ਹੈ ਨੰਬਰ 1 प्लानिंग स्टेज तो लैके इम्प्लीमेंटेशन 4 तो लैके 1 साल 4 महीने को 1 साल महीने तक लग सकता है। वर्ल्ड बैंक का मसला है, एशिया डेवलपमेंट बैंक, गवर्नमेंट ऑफ इंडिया की क्लियरेंस, कॉस्ट शेयरिंग बेसिस पे जो भी ਅਸੀਂ ਕਰਦੇ ਹਾਂ ਇਹ ਤਾਂ ਸਭ ਡਰਾਮਾ ਕਰ ਰਹੇ ਨੇ। ਇਹਨਾਂ ਨੂੰ ਪਤਾ ਸਾਰਿਆਂ ਨੂੰ ਇਹ ਕੁਝ ਨਹੀਂ ਹੋਣਾ, 2 ਹਫ਼ਤਿਆਂ ਦੇ ਵਿੱਚ ਤਾਂ ਤੁਹਾਡੀ ਕੋਡ ਲੱਗ ਜਾਣੀ ਹੈ। लेकिन वो कह रहे हैं कि आपने कुछ किया ही नहीं 4.5 महीने। फिर मैं ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਔਰ ਮੈਂ गारंटी नाल की है सारे क्या है कि जिन्होंने अज कोई विशाल आई हैव बीन सेइंग दिस मेरा ख्याल पता नहीं कितने साल कितने महीनों तो कि कौम अकाली पंजाब दे विच जो असी प्राप्ति की है जो साडी मैनीफेस्टो सी 92% वी हैव कंप्लीटेड और मैं कट के दिते एडे थमे पे ने मेरे को जेड़ा थोड़े विचों देखना चाहते यू कैन कम एंड सी इट ਅਸੀਂ ਦੇਖਦੇ ਸਾਰਾ ਜਦੋਂ ਅਸੀਂ 92% ਕਰਤੇ 1 ਮਿੰਟ ਜਦੋਂ ਉਹ 92% ਕਰਤੇ please understand that the last one who did 83% was Chandrababu Naidu in Andhra Pradesh। ਉਸ ਤੋਂ ਬਾਅਦ ਇੱਕ ਰਿਕਾਰਡ ਹੈ ਕਿਸੇ ਦਾ ਕਿ ਆਰ ਗਵਰਨਮੈਂਟ ਮੇਰੀ ਗਵਰਨਮੈਂਟ
जिन्हें प्राप्त गठजोड़ करना है, अलायंस करना है, पर बीजेपी ये कह रही है कि असं 117 सीटा में इलेक्शन लड़ा। हो गया जी, हो गया सर, मेरा देगा यार। हाँ जी, ਤੁਸੀਂ ਇਹ ਗੱਲ ਕਹਿ ਰਹੇ ਜੇ ਵੀ ਬੀਜੇਪੀ ਨਾਲ ਗੱਠਜੋੜ ਕਰਨਾ, ਅਲਾਇੰਸ ਕਰਨਾ ਹੈ, ਪਰ ਬੀਜੇਪੀ ਕਹਿੰਦੀ ਵੀ ਅਸੀਂ 117 ਸੀਟਾਂ ਤੇ ਇਲੈਕਸ਼ਨ ਲੜਨੀ ਹੈ। that is old story. ਤੁਹਾਨੂੰ ਕੱਲ ਹੋਮ ਮਿਨਿਸਟਰ ਦਾ ਬਿਆਨ ਤੁਸੀਂ ਪੜ੍ਹੇ, that ਅਸੀਂ we are with our party and with Tita Sabha party seat adjustment करा दिया। सर सीटों को लेकर कब तक औपचारिक ऐलान होगा? ਕੀ ਕਰਦੇ ਪਏ ਹੋ? Let us get everything. No, it's not a question of. Look, in principle decisions हो गए. Now it is only seat adjustment. Seat adjustment was we will go. Let us our office. Captain sir, I can't tell you number. I can't say कि साढ़े 10 होंगे या साढ़े 50 होंगे या 100 होंगे. मैं तो ये दस सकता कि मेरी रिक्वेस्ट होगी टू बोथ पार्टीज, लेट अस पिक विनर्स। अगर टीसा साहब का विनर है मैं सपोर्ट करूंगा और बीजेपी भी करूंगी, आई एम श्योर। अगर बीजेपी का कैंडिडेट है सारे रल के करा, साडा कैंडिडेट होएगा आई एम श्योर उन्होंने रल के सारे रल करें, बिकॉज सारे का मुद्दा एक है, अब पंजाब जितना एंड पंजाब असीं जितांगे। Captain sir, ਗੱਠਜੋੜ ਦੇ ਵਿੱਚ ਸੀਐਮ ਦਾ ਕਹਿਣਾ saying for the Pakistan trade that the business should be with Pakistan. So how do you see that statement? First you stop shooting my soldiers, then we talk about trade. ਕੈਪਟਨ ਸਾਹਿਬ ਤੁਹਾਡੇ ਗੱਠਜੋੜ ਦੇ ਵਿੱਚ ਸੀਐਮ ਦਾ ਚਿਹਰਾ ਕਿਹੜਾ ਰਹੇਗਾ? ਕੋਈ ਇਸ ਬਾਰੇ ਗੱਲ ਹੋ ਰਹੀ ਹੈ? ਤੁਹਾਡੇ ਗੱਠਜੋੜ ਦੇ ਵਿੱਚ ਸੀਐਮ ਦਾ ਚਿਹਰਾ ਕਿਹੜਾ ਹੋਏਗਾ? ਤੁਹਾਡੀ ਲੀਡਰਸ਼ਿਪ ਪਾਰਟੀ This is up to the combined ਤਿੰਨੋਂ ਪਾਰਟੀਆਂ ਇਕੱਠੇ ਹੋ ਕੇ ਫੈਸਲਾ ਕਰਨਗੀਆਂ। ਕੋਈ ਕਰ ਕੈਪਟਨ ਸਾਹਿਬ ਜਿਹੜੇ ਤੁਹਾਡੇ ਕੈਪਟਨ ਸਾਹਿਬ 4.5 ਸਾਲ ਜਿਹੜੇ ਤੁਹਾਡੀਆਂ ਖੱਬੀਆਂ ਸੱਜੀਆਂ ਬਾਹਾਂ ਰਹੇ ਨੇ ਤੇ ਰਾਈਟ ਹੈਂਡ ਰਹੇ ਨੇ, ਉਹ ਕਦੋਂ ਕੁ ਤੁਹਾਡੇ ਨਾਲ ਦੇਖਣ ਨੂੰ ਮਿਲਣਗੇ ਜੀ? ਕਿਹੜੀਆਂ ਕਦੀਆਂ ਜਿਹੜੇ ਕभी ਕੋਈ ਸੱਜੇ ਹੋ ਗਏ ਸੱਜੇ ਕੋਈ ਨਹੀਂ ਜਿਹੜੇ ਬਹੁਤ ਸਾਰੇ ਜਿਹੜੇ ਵਿਧਾਇਕ ਨੇ ਜਿਹੜੇ ਗੱਲ ਸਾਡੇ ਕੋਲ ਵੀ ਹਮ ਲੋਗ ਜ਼ਿਆਦਾ ਬਾਬਾ ਜੀ ਉਹ ਖੜੇ ਨੇ ਲੁਕਿੰਗ ਆਫਟਰ ਅੰਮ੍ਰਿਤਸਰ, ਮੈਨੂੰ ਕਹਿੰਦੇ ਸੀ ਹੁਣ ਬਾਹਰ ਕੈਂਡੀਡੇਟ ਹੋ ਗਏ ਸਾਡੇ ਕੋਲ। So I said doesn't matter to keep them on there. We will then election committee बैठेगी, they will choose. लेकिन तुसी गल कर रहे हो MLA और MP जो सिटिंग ने ਉਹਨਾਂ ਨੂੰ ਪਹਿਲਾਂ ਇਹਨਾਂ ਦਾ ਕੋਡ ਆਫ ਕੰਡਕਟ ਲੱਗਣ ਦਿਓ ਔਰ ਬਚਣ ਨਹੀਂ ਤਾਂ ਤੁਹਾਨੂੰ ਪਤਾ ਹੈ ਕੀ ਕਰਨਗੇ। ਉਹਦੇ ਨਹੀਂ ਉਹਨਾਂ ਦੇ ਸਾਰੇ ਫੰਡ ਫੋੜ ਬੰਦ ਕਰ ਦੇਣਗੇ, ਪ੍ਰੋਜੈਕਟ ਬੰਦ ਹੋ ਜਾਣਗੇ, ਜੈਸੇ ਮੇਰੇ ਕਰਕੇ ਪਟਿਆਲੇ ਚ। Captain sir, कितने MLA, कितने voices in Congress party after the Pakistan statement? Some of the leaders have started resigning from the Congress party for that statement. Will you take those leaders in your party's fold? We will take people who we think can fit our ideology and the way they are with us. उस तरीके नाल ਅਸੀਂ ਉਹਨਾਂ ਨੂੰ ਲੈਣ ਨੂੰ ਤਿਆਰ ਹੈ। ਇਹ ਨਹੀਂ ਕਿ ਜਿਹੜੇ ਕਾਂਗਰਸ ਕਰ ਲੈਣ ਅਸੀਂ ਉਹਦੇ ਸ਼ਾਮਲ ਕਰ ਲਈਏ। We will see. सिद्धू is saying कि 35 मैं कहती मैं बदल देने नहीं अपनी सीटा, तो थोड़ा क्या है कि 35 से 35 80 ले लेंगे। मेरे 2-3 क्लिक मार मेरे 2-3 क्लिक मार कैमरे प्रॉब्लम हो क्या करूं? 2-3 क्लिक मार कैमरे डाल क्लिक I can't tell you now अमित शाह दी मैंने कहा राजस्थान में पता नहीं कितने ਮਿਲਣ ਦਾ ਪ੍ਰੋਗਰਾਮ ਹੈ ਜੀ ਕੋਈ? ਜਦੋਂ ਉੱਥੋਂ ਉਹਨਾਂ ਦੇ ਸਾਨੂੰ should be prepared and they are prepared. अमित शाह जी ਨਾਲ ਨਹੀਂ I think that will be 2-4 मिनट में कैमरे प्रॉब्लम हो गई and state ਦੇ ਇੰਚਾਰਜ ਨੇ ਕੋਈ I don't know the setup ਮੈਨੂੰ ਪਤਾ ਨਹੀਂ, ਪਰ ਮੇਰਾ ਹੁਣ ਤਾਈਂ ਇਹ ਜਿਹੜੀ ਗੱਲ ਹੋਈ ਹੈ ਦੋ ਬੰਦਿਆਂ ਨਾਲ, ਇੱਕ ਹੋਮ ਮਿਨਿਸਟਰ ਨਾਲ ਫਿਰ ਪ੍ਰਾਈਮ ਮਿਨਿਸਟਰ ਨਾਲ, but that's all. but ਮੈਂ ਮਿਲੂਗਾ ਸਾਰਿਆਂ ਨੂੰ ਲੈ ਕੇ। ਤੁਹਾਡੀ ਲੀਡਰਸ਼ਿਪ ਦੇ ਵਿੱਚ ਹੀ ਇਲੈਕਸ਼ਨ ਲੜਿਆ ਨਹੀਂ ਆਈ ਕਰ ਸਕਦਾ, ਇਹ ਨਹੀਂ ਮੈਂ ਕਰ ਸਕਦਾ। ਇਹ ਤਾਂ ਜਦੋਂ ਅਸੀਂ ਤਿੰਨੋਂ ਪਾਰਟੀਆਂ ਇਕੱਠੀਆਂ ਹੋਣਗੀਆਂ ਫਿਰ ਇਹ ਗੱਲਾਂ ਸਾਹਿਬ ਮਨਾ ਕਰ ਰਹੇ ਨੇ ਜੀ ਬੀਜੇਪੀ ਨਾਲ ਸਾਡਾ ਕੋਈ ਗੱਠਜੋੜ ਹੀ ਨਹੀਂ ਇਹਦੇ ਹੈ। ਨਾਲ ਬੀਜੇਪੀ ਦੇ ਨਾਲ ਵੀ ਅਸੀਂ ਕੋਈ ਗੱਠਜੋੜ ਨਹੀਂ ਕਰਨਾ ਹੈਗਾ, ਸਿਰਫ ਸਪੈਕੂਲੇਸ਼ਨ ਨਹੀਂ। Tisa sir, ਨੇ ਵੀ Speculation.
बीजेपी ने है। ਤੇ ਪਤਾ ਨਹੀਂ ਫਿਰ ਢੀਂਡਸਾ ਸਾਹਿਬ ਕੀ ਕਹਿੰਦੇ ਨੇ ਮੈਨੂੰ ਤਾਂ ਜੋ ਹੋਮ ਮਿਨਿਸਟਰ ਨੇ ਕੱਲ ਅਨਾਉਂਸ ਕੀਤਾ ਹੈ ਇਨ ਦਿਸ HT ਸਮਿਟ ਉਹਨਾਂ ਨੇ ਕਲੀਅਰਲੀ ਕਿਹਾ ਕਿ ਸਾਡੀ ਅੰਡਰਸਟੈਂਡਿੰਗ ਹੋ ਰਹੀ ਹੈ ਮੇਰੀ ਐਂਡ ਵੈਰੀ ਕਲੋਜ਼ ਟੂ ਅੰਡਰਸਟੈਂਡਿੰਗ ਵਿਦ ਸਾਡੀ ਪਾਰਟੀ ਔਰ ਢੀਂਡਸਾ ਸਾਹਿਬ। सर इसी से जुड़ा मेरा सवाल है, क्या आने वाले एक हफ्ते के भीतर औपचारिक ऐलान हो जाएगा कि बीजेपी कितनी सीटों पे लड़ेगी और आपकी पार्टी कितने पे और ढींडसा साहब की कितनी पार्टी कितनी सीटें इट्स टू सून टू से पहले तो मीटिंग होगी मिल तो नहीं होगी मैं तो मिला भी नहीं किसी ने कभी आई हैव टू सिट विद द प्रेसिडेंट आई हैव टू सिट विद द पंजाब इंचार्जेस फिर ये बातें तो तब होंगी एक बार के काउंसिल लेकिन मेरी रिक्वेस्ट जैसे मैंने की है वी शुड गो ऑन सीट टू सीट बेसिस कि केड़ी पार्टी जीत रही है। ਕੈਪਟਨ ਸਾਹਿਬ ਪੰਜਾਬ ਦੇ ਵਿੱਚ ਕਿਉਂਕਿ ਕਿਸਾਨਾਂ ਦਾ ਐਜੀਟੇਸ਼ਨ ਅਜੇ ਜਾਰੀ ਹੈਗਾ MSP ਦਾ ਇਸ਼ੂ ਹੈ ਤੇ ਜਿਹੜੇ ਕੇਸ ਰਜਿਸਟਰ ਹੋਏ ਉਹ ਵਾਪਸ ਲੈਣ ਦਾ ਇਸ਼ੂ ਹੈਗਾ ਤੁਹਾਨੂੰ ਲੱਗਦਾ ਕਿ ਹੋਪਫੁਲ ਹੋ ਤੁਸੀਂ ਕਿ ਇਹ ਇਸ਼ੂ ਸਰ ਸਵਾਲ ਸੁਣ ਲਓ ਤੁਸੀਂ ਇਹ ਇਸ਼ੂ ਇਲੈਕਸ਼ਨਸ ਤੋਂ ਪਹਿਲਾਂ ਰਿਜ਼ੋਲਵ ਹੋ ਜਾਏਗਾ ਔਰ ਕਿਉਂਕਿ ਬੀਜੇਪੀ ਨੂੰ ਲੈ ਕੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਹੈਗੀ ਹੈ ਉਹ ਕਨਵਿੰਸ ਕਿਵੇਂ ਕਰੋਗੇ। ਕਿਸਾਨਾਂ ਨੇ ਬੜੇ ਸਪਸ਼ਟ ਤਰੀਕੇ ਨਾਲ ਕਿਹਾ ਕਿ ਅਸੀਂ ਕਿਸੇ ਪੋਲੀਟੀਕਲ ਆਊਟਫਿਟ ਨੂੰ ਇਨਵੋਲਵ ਨਹੀਂ ਕਰਨਾ ਚਾਹੁੰਦੇ। ਇਹਨਾਂ ਦੀ ਜਿਹੜੀ ਸਮਝੌਤਾ ਹੈ ਇਸ ਵੇਲੇ ਇਟ ਇਜ਼ ਬਿਟਵੀਨ ਦ ਫਾਰਮ ਆਰਗੇਨਾਈਜੇਸ਼ਨ ਐਂਡ ਗਵਰਨਮੈਂਟ ਆਫ ਇੰਡੀਆ। ਤੋ ਇਹ ਸਵਾਲ ਮੈਨੂੰ ਨਾ ਪੁੱਛੋ ਤੁਸੀਂ ਕਿਸਾਨਾਂ ਨੂੰ ਪੁੱਛੋ ਜਿੱਥੇ ਤਾਂ ਇਹ ਇਸ਼ੂਜ਼ ਨੇ ਮੈਨੂੰ ਸਵਾਲ ਤੁਸੀਂ ਕੀਤਾ ਸੀ ਐਂਡ ਮੈਂ ਕਲੈਰਿਟੀ ਉਹ ਦੇ ਦਿੱਤੀ ਦੈਟ ਆਈ ਥਿੰਕ ਜਦੋਂ ਨੈਸ਼ਨਲ ਕਮਿਟਮੈਂਟ ਹੋ ਗਈ everyone should accept that because implement ਕਰਨ ਨੂੰ ਮੈਂ ਕਿੰਨੀ ਕਮਿਟਮੈਂਟਸ ਕਰ ਦਿੰਦੇ ਹੋ ਥੋੜਾ ਜਿਹਾ ਜਿਹੜੀ ਮੈਂ ਸਵੇਰੇ ਕਮਿਟਮੈਂਟ ਕੀਤੀ ਹੈ ਚੀਫ ਮਿਨਿਸਟਰ ਸ਼ਾਮ ਨੂੰ ਲਾਗੂ ਹੋ ਜਾਂਦੀ ਹੈ ਨੋ ਕਦੇ ਹਫਤਾ ਲੱਗ ਜਾਂਦਾ ਕਦੇ 10 ਦਿਨ ਲੱਗ ਜਾਂਦੇ ਨੇ these things take time। ਸਰ ਮੇਰਾ ਸਵਾਲ ਇਹ ਸੀਗਾ ਕਿ ਇਹ ਸੋਲੂਸ਼ਨ ਵੋਟਸ ਦੇ ਵਿੱਚ ਕਨਵਰਟ ਹੋਏਗਾ ਜਾਂ ਨਹੀਂ ਹੋਏਗਾ ਇਹ ਮੈਂ ਕਹਿ ਰਿਹਾ। I can't say this ਸਾਰੇ ਤੇ ਕੈਂਪੇਨ ਸਟਾਰਟ ਹੋ ਰਹੀ ਹੈ ਲੇਕਿਨ ਮੈਨੂੰ ਇਹ ਹੈ ਮੈਂ ਤੁਹਾਨੂੰ ਦੱਸ ਸਕਦਾ ਕਿ ਜੋ ਮੈਨੂੰ ਫੀਡਬੈਕ ਆਈ ਹੈ ਫਰਮ ਦ ਫੀਲਡ ਬੋਥ ਅਰਬਨ ਐਂਡ ਰੂਰਲ ਦੇ ਆਰ ਵੈਰੀ ਪੋਜ਼ਿਟਿਵ ਔਨ ਆਰ ਪਾਰਟੀ ਔਰ ਇਹ ਜਿਹੜਾ ਗੱਠਜੋੜ ਅਸੀਂ ਸਾਡੀ ਆਪਣੀ ਪਾਰਟੀ ਨਹੀਂ ਲੇਕਿਨ ਤਿੰਨਾਂ ਨਾਲ ਬੜੀ ਸਾਡੀ ਦੇ ਲੁਕਿੰਗ ਇਹ ਫੋਰਥ ਕੰਬੀਨੇਸ਼ਨ ਜਿਹੜਾ ਹੈ ਇਹਨੂੰ ਹੁਣ ਪ੍ਰੋਮਿਨੈਂਸ ਦੇ ਰਹੀ ਹੈ। कैप्टन साहब कोई फिगर दस सकते किन्ने कांग्रेस के MLA अच्छी एक्सपेक्ट कर रहे हैं जी किन्ने ना मैं I tell you why मुझे मांझा बनाना है 2 मिनट से प्रोग्राम नहीं होगी Any tentative number how many Captain any tentative number how many Captain साहब ਸਰ ਸਾਈਡ ਪਲੀਜ਼ ਸਾਈਡ ਹੋ ਜਾਓ ਸਰ ਮਾਰ ਦੋ ਇਹ ਕਲਿੱਪ ਮਾਰ ਦੋ। पंजाब के CM चन्नी साहब का कहना है कि पंजाब को वंड पाउंड के लिए पंजाब ते ढींडसा सारा लिखा है चन्नी का बयान आया है। That is Chinese views. I don't know who is destroying who. ਜਿਹੜਾ ਇਹਨਾਂ ਨੇ ਪੱਠਾ ਬਿਠਾਇਆ ਉਹਦੇ ਹੁਣ ਸਰਕਾਰ ਨੇ ਜੋ ਪੰਜਾਬ ਦੇ ਵਿੱਚ ਕਰ ਰਹੇ ਨੇ ਜੋ ਬੇੜਾ ਗਰਕ ਕਰਤਾ ਜੋ ਕਰਪਸ਼ਨ ਵਧੀ ਹੈ ਪਿਛਲੇ 2 ਮਹੀਨਿਆਂ ਦੇ ਵਿੱਚ ਤੁਸੀਂ ਆਪ ਦੇਖੋ ਕੌਣ ਪੰਜਾਬ ਨੂੰ ਖਰਾਬ ਕਰ ਰਿਹਾ ਕੌਣ ਬਚਾਉਣ ਦੀ ਕੋਸ਼ਿਸ਼ ਕਰ ਰਿਹਾ। ਟਿਫਨ ਬੰਬ ਮਿਲਦੇ ਨੇ ਪੰਜਾਬ ਦੇ ਵਿੱਚ ਟਿਫਨ ਬੰਬ ਮਿਲਿਆ ਜਦੋਂ ਤੁਸੀਂ ਕਾਂਗਰਸ ਛੱਡੀ ਸੀ ਉਸ ਵੇਲੇ ਕਿਹਾ ਪੰਜਾਬ ਦੇ ਵਿੱਚ ਇੱਕ ਵਾਰ 150 ਟਿਫਨ ਬੰਬ ਮਿਲਦੇ ਨੇ क्लोजर भी मार दिए उसका तो हाल लड़के का भी क्लोजर भी मार दिए तो वैसे ठीक है ਚੀਜ਼ਾਂ ਨਹੀਂ ਦਿਖੀਆਂ ਸਰ ਸਾਈਡ ਟਿਫਨ ਬੰਬ ਕੈਪਟਨ ਸਾਹਿਬ ਇੱਕ ਵਾਰ ਫਿਰ ਤੋਂ ਟਿਫਨ ਬੰਬ ਮਿਲ ਰਹੇ ਨੇ ਪੰਜਾਬ ਦੇ ਵਿੱਚ ਜਦੋਂ ਤੁਸੀਂ ਕਾਂਗਰਸ ਛੱਡੀ ਸੀ ਉਸ ਵੇਲੇ ਕਿਹਾ ਜਾ ਰਿਹਾ ਸੀ ਕਿ ਜਦੋਂ ਭਾਜਪਾ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਗਠਬੰਧਨ ਕਰਨਾ ਚਾਹੁੰਦੇ ਨੇ ਇਸ ਕਰਕੇ ਪੰਜਾਬ 'ਚ ਪਹਿਲਾਂ ਟਿਫਨ ਬੰਬ ਮਿਲਦੇ ਰਹੇ ਵੀ ਤੇ ਹੁਣ ਦੁਬਾਰਾ ਮਿਲਣੇ ਸ਼ੁਰੂ ਹੋ ਗਏ ਨੇ ਪਹਿਲਾਂ ਰੋਕ ਤੁਹਾਡੇ ਤੇ ਲੱਗਦੇ ਰਹੇ ਨੇ ਤੁਹਾਡੇ ਕੀ ਕਹਿਣਾ। अरे भाई ये तो कह रहे यू नो मैं बड़ा हैरान है थोड़े सारे दोस्तों में कदे ਤੁਸੀਂ ਮੈਨੂੰ ਅਕਾਲੀਆਂ ਨਾਲ ਜੋੜ ਦਿੰਦੇ ਹੋ ਕਦੇ ਸਾਨੂੰ ਬੀਜੇਪੀ ਨਾਲ ਜੋੜ ਦਿੰਦੇ ਹੋ। ਮੈਂ ਕਦੋਂ ਐਸ ਚੀਫ ਮਿਨਿਸਟਰ ਮੇਰੀ ਡਿਊਟੀ ਕੀ ਸੀ ਤੁਸੀਂ ਮੈਨੂੰ ਸਮਝਾਓ।
As Chief Minister, my duty is to get Punjab's work through. I have 2 jobs. One was general administration, which means very dealing with the Prime Minister. Home, which is the security matters. That is with the Home Minister. Do you think the Finance Minister doesn't go twice or thrice a month to see the Finance Minister? Ashuti Janda, Food Minister to visit 2-3 baar. Agriculture Minister ki Janda October to visit. It is the duty of the government to do it. And I remember ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ ਔਰ ਮਿਸਿਸ ਪਟੇਲ ਨੇ ਅਸੈਂਬਲੀ ਦੇ ਵਿੱਚ ਕਿਹਾ ਕਿ ਚੀਫ ਮਿਨਿਸਟਰ ਸਾਹਿਬ ਅਗਰ ਕੋਈ ਲੋੜ ਪਵੇ ਤੁਹਾਨੂੰ ਸਾਡੀ ਅਸੀਂ ਆਪਣੇ ਪ੍ਰਾਈਮ ਮਿਨਿਸਟਰ ਤੋਂ ਕਰਾ ਦਾਂਗੇ ਕਹਿੰਦੇ ਬੀਬੀ ਜੀ ਤੁਸੀਂ ਬਸ ਕਰੋ ਮੇਰੇ ਤੁਹਾਡੇ ਪ੍ਰਾਈਮ ਮਿਨਿਸਟਰ ਤਾਂ ਮੇਰੀ ਉਹੀ ਬੜੀ ਮਦਦ ਕਰ ਰਹੇ ਨੇ ਤੁਸੀਂ ਰਹਿਣ ਦਿਓ ਅਸੀਂ ਆਪ ਹੀ ਠੀਕ ਹੈ ਫਿਰ ਅਸੀਂ ਗਏ ਪੀਐਮ ਕੋਲ and PM no kya ki sir you are giving too much attention to these people jehde aunde ne sade party da nuksan hai you know what he answered he says captain sahab I am the prime minister of the country it is my duty same in the case of Mr Modi it's his duty to support us and I can tell you now and tusi bhi jante honge कि कदे सानू ना नहीं कीती on any issue they try to help us नहीं हो सकती सी but जिथे हो सकती सी we got full we are getting the Punjab government not me but now even Chennai is getting full support from them ਕੈਪਟਨ ਸਾਹਿਬ ਤੁਹਾਡਾ ਗੱਠਜੋੜ ਮੁਕਾਬਲਾ ਕਿਸ ਨਾਲ ਦੇਖ ਰਿਹਾ ਕਾਂਗਰਸ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ किसी का नहीं रसेदार साहब मानसी मांझा पे लगे सारा ਕੈਪਟਨ ਸਾਹਿਬ माइनिंग को लेकर सवाल है आप अवैध खनन हो रहा है और सीएम जगदीप सिंह चन्नी का विजिट करके आए वो करें कोई अवैध खनन नहीं हो रहा है और जो रेट उन्होंने तय किया है 5.5 रुपये जो वहाँ पे उसी रेट पर वो किया जा रहा है और अगर अब आम आदमी कोई बाहर से आके दिल्ली का इस तरह का फिजूल की बातें करता है तो उस पर कार्रवाई करेंगे आप भी सर पहले हेलीकॉप्टर में बैठ कर देखे थे और आपके टाइम में भी अवैध खनन हो रहा था अभी भी कहा जा रहा है हो रहा है Let's be clear about it. Illegal mining बहुत चल रही थी मैं मिनिस्टर ਨੂੰ ਸੱਦਿਆ and told him and in fact मैं ਉਹਦੇ ਵਿੱਚ ਇੱਕ ਸਪੈਸ਼ਲ ਟਾਸਕ ਫੋਰਸ ਵੀ ਉਹਨਾਂ ਨੂੰ ਦਿੱਤੀ under Mr Doki to control this issue and ਮੈਨੂੰ ਦੇਖਣ ਦਿਓ ਉਸ ਤੋਂ ਬਾਅਦ ਮੈਂ ਚਲਾ ਗਿਆ ਹੁਣ ਉਹਦਾ ਕੋਈ ਨਹੀਂ ਹੱਥ ਨਿਕਾਲ ਤਾਂ ਉਹਨੇ ਸਰ ਦੋ ਮੇਨ ਇਸ਼ੂ ਸੀਗੇ ਸੈਕ੍ਰਿਲੀਜ ਔਰ ਜਿਹੜਾ ਐਸਟੀਐਫ ਦੀ ਰਿਪੋਰਟ ਹੈ ਤੇ ਉਨ ਇਸ਼ੂਜ਼ ਤੇ ਤੁਹਾਨੂੰ ਕੀ ਲੱਗਦਾ ਹੈ ਇਨ ਦਾ ਪ੍ਰੈਜ਼ੈਂਟ ਡਿਸਪੈਂਸੇਸ਼ਨ ਜਸਟਿਸ ਹੋਏਗਾ ਸੈਕ੍ਰਿਲੀਜ ਦੇ ਇਸ਼ੂਜ਼ ਤੇ ਜਿਹੜਾ ਪੁਲਿਸ ਫਾਇਰਿੰਗ ਐਸਟੀਐਫ You are talking about the case which is the sealed envelope to pay. Yes, one is about STF report in the High Court. It is up to the government. 3 महीने से बैठे ने खराब बना लो कौन रोक रहे हैं तुम्हें कराने वास्ते और दूसरा देखो 4 तेरा बरगाड़ी ज्वार के बैबल कला एंड कोटकपूरा को चारों SIT में लाती है by the High Court or new SIT is working. बाकी 3 SITs ने अपने केसेस कोर्ट्स ਦੇ ਵਿੱਚ ਪਾ ਦਿੱਤੇ ਨੇ officers have been from DGP down ਇਹਨਾਂ ਨੂੰ ਅਰੈਸਟ ਕਰਕੇ ਹੁਣੇ ਜ਼ਮਾਨਤ ਤੇ ਆਏ ਹੋਏ ਨੇ ਬਾਹਰ so the cases are proceeding ਮੈਨੂੰ ਕੱਲ ਵੀ ਇਹ ਸਵਾਲ ਪੁੱਛ ਰਹੇ ਸੀ I have done my duty ਹੁਣ ਇਸ ਤੋਂ ਬਾਅਦ ਕੀ ਹੁੰਦਾ ਹੈ ਹਾਈ ਕੋਰਟ ਦੇ ਵਿੱਚ ਜਾਂ ਕੀ ਹੁੰਦਾ ਹੈ ਲੋਕਲ ਕੋਰਟਸ ਦੇ ਜਿਹੜੇ ਆਪਣੇ आपसे मिलना आपके फार्म हाउस पे आना सर कुछ चुनिंदा मीडिया हाउसेस को तो ओके है तो 3 बार आते हैं हम सर 1.5 महीने से विमल जी से रिक्वेस्ट कर रहे हैं मैं डेली फेवरेटिज्म ना होना सर आप सबके लीडर हैं सर आप पंजाब के लीडर हैं हम लोग भी मिलना नेशनल लीडर हैं सर आप नेशनल चाह रहे हैं सर हमारे लिए आपकी बहुत इंपॉर्टेंट ਕੀ ਕਾਰਨ ਕੀ ਹੈ ਜੀ ਕਿਉਂ ਨਹੀਂ ਮਿਲ ਦਿੱਤਾ ਤਾਂ ਵੀਡੀਓ Are you hinting at Nisha? नहीं, I agree with you. I agree. We'll take care of it.
कैप्टन साहब बाद में मिलेगा यही जानना। कैप्टन साहब, अगर पंजाब की राजनीति की बात करें तो हमेशा दो ही पार्टियां शुरू में लड़ती थी, चाहे कांग्रेस हो या अकाली दल हो। उसके बाद आम आदमी पार्टी आने के बाद तिकोना मुकाबला हो गया। अब एक आपकी नई पार्टी जो है वो पंजाब के अंदर लॉन्च हो रही है। समय बहुत कम है, लेकिन आप अपने आप को कहाँ देखते हैं? मैं तो नंबर 1 पे देखना। कैप्टन साहब एक मिनट अमन, कैप्टन साहब जो है ये आपका एक ये पहले से 10 पार्टी दो हुन बचे एक रूबी और ये दोनों हो गए हैं। अगर आप ऑन द ग्राउंड एंड स्ट्रांग है तो एमएलए को बचा एमएलए ਨੂੰ ਪਤਾ ਨਹੀਂ ਅਗਰ ਤੁਹਾਡੇ ਕੋਲੇ ਬਠਿੰਡੇ ਦੀ ਰੂਬੀ ਅਸੀਂ ਕਿਥੋਂ ਬਠਿੰਡਾ ਇਹਨੂੰ ਪਤਾ ਨਹੀਂ ਕਿ ਮੇਰੇ ਆਵਲ ਦੀ ਆਪ ਇਨ ਗੁਰਦਾਸਪੁਰ ਆਵਲ ਜਲੰਧਰ ਆਵਲ ਅੰਮ੍ਰਿਤਸਰ ਵਗੈਰਾ ਪਤਾ ਸਾਰਿਆਂ ਨੂੰ ਹੁੰਦਾ ਕਿ ਸਾਡੀ ਪਾਰਟੀ ਦਾ ਕੀ ਹਾਲ ਹੈ ਜਾਂ ਦੇਖ ਰਹੇ ਨੇ ਕਿ ਮਾਂਜਾ कैप्टन साहब यार माइक कम खराब कर रहा है मोरे माइक उनके आगे रखे सारा काम खराब कर रहा है। कहीं जब नहीं होता माइक थले कर दिया करो। केजरीवाल का अपना सामना ਕੈਪਟਨ ਸਾਹਿਬ ਤੁਹਾਨੂੰ ਤਨਖਾਹੀਆ ਕਰਾਰ ਦਿੱਤਾ ਧਿਆਨ ਸਿੰਘ ਮੰਨ ਰਹੇ है जी ਤੁਹਾਨੂੰ ਤਨਖਾਹੀਆ ਕਰਾਰ ਦਿੱਤਾ ਧਿਆਨ ਸਿੰਘ ਮੰਨ ਰਹੇ मेरी बात सुनो 6वें पातशाह की गली अकाल तख्त और अकाल तख्त का जथेदार है वो जो मर्जी करे ये कौन होंगे Captain Sahab, one question. Delhi Chief Minister Arvind Kejriwal is every second day visiting Punjab and making certain promises. my worry is looking at us. We don't want a man like him. He's a very sneaky character. You should say that. कैप्टन साहब इलेक्शंस ਦੇ ਵਿੱਚ ਹੁਣ ਤੁਸੀਂ ਜਾਣਾ ਹੈ ਇਲੈਕਸ਼ਨ ਦੇ ਵਿੱਚ ਜਿਹੜੀ ਖੇਤੀ कैप्टन साहब इलेक्शन ਦੇ ਵਿੱਚ ਤੁਸੀਂ ਜਾਣਾ ਇਲੈਕਸ਼ਨ ਨੈਰੇਟਿਵ ਕੀ ਬਣੇਗਾ ਖੇਤੀ ਕਾਨੂੰਨ ਰੱਦ ਹੋ ਗਏ ਉਹ ਕੈਪਟਨ ਅਮਰਿੰਦਰ ਸਿੰਘ ਦਾ ਰਿਪੋਰਟ ਕਾਰਡ 4.5 ਸਾਲ ਦਾ ਉਹ ਕਿਉਂਕਿ 70 ਦਿਨਾਂ ਦਾ ਇੱਕ ਰਿਪੋਰਟ ਕਾਰਡ ਇਹ ਕਹਿ ਕੇ ਦਿੱਤਾ ਗਿਆ ਕਿ ਕੈਪਟਨ ਸਾਹਿਬ ਨੇ ਕੰਮ ਨਹੀਂ ਕੀਤਾ ਇਲੈਕਸ਼ਨ ਇਸ਼ੂ ਕੀ मैं ਬਣਾਓਗੇ तो का जवाब देता है मैं ਤੁਹਾਨੂੰ ਸਾਰਿਆਂ ਨੂੰ ਉਹਦੇ ਜਦ ਆਪਾਂ ਨੇ ਪਿਛਲੀ ਪ੍ਰੈਸ ਕਾਨਫਰੰਸ ਕੀਤੀ ਸੀ ਐਡੀ ਮੋਟੀ ਕਿਤਾਬਾਂ ਲਿਖੀਆਂ ਤੁਸੀਂ ਪੜ੍ਹਦੇ ਹੋ ਹੋਣੀ ਉਹ ਅਸੀਂ ਕੈਪਸ ਕੈਪ ਵੀ ਡਨ ਐਵਰੀਥਿੰਗ ਟੂ ਗਿਵਨ ਇਟ ਟੂ ਤੁਸੀਂ ਆਪਣੀ ਪਰਫਾਰਮੈਂਸ ਹਾਂ ਤੁਸੀਂ ਆਪਣੇ 4.5 ਸਾਲ ਦੇ ਰਿਪੋਰਟ ਕਾਰਡ ਤੇ ਹੀ ਇਲੈਕਸ਼ਨ ਲੜੋਗੇ ਕਿਉਂਕਿ ਸਰ ਨੈਰੇਟਿਵ ਤੇ ਹੀ ਬਣਿਆ ਨਾ ਤੁਹਾਡੇ ਕੀ ਕੀਤਾ ਨਹੀਂ ਕੰਮ नो नैरेटिव वो ऑपोजिशन ने बनाए कि बनाओगे ਅਸੀਂ ਵੀ ਆਨਸਰ ਉਹ ਸਭ ਕੁਝ ਮੇਰੇ ਕੋਲ ਹੈ ਸਾਰੇ ਆંકੜੇ ਸਭ ਕਿਤਾਬਾਂ ਸਭ ਕੁਝ ਸਾਡੇ ਕੋਲ ਹੈ ਸਾਰਿਆਂ ਨੂੰ ਦੱਸ ਦਾਂਗੇ ਅਸੀਂ ਪੰਜਾਬ ਜਿੱਤਣ ਲਈ ਕੀ ਮੁੱਦਾ ਹੋਏਗਾ ਜੀ ਲੇਕਿਨ ਫਿਊਚਰ ਇਜ਼ ਜੋ ਅੱਜ ਅਸੀਂ ਦੇਖ ਰਹੇ ਹਾਂ ਫॉर ਪੰਜਾਬ ਫॉर द नेक्स्ट 5 years not for the past ਤਾਂ ਸਾਡੀ ਕੰਪਲੀਟ ਹੋ ਗਈ let me tell you 92% we have completed 13-14 issues नहीं complete कर सके for one reason because they were based on VAT and VAT has been replaced by GST so all issues अगर तुसी जोड़ो तब it's nearly 94 या 95%। ਅਗਰ ਤੁਹਾਡੇ ਬੰਦਿਆਂ ਦੇ ਨਾਲ ਬੈਠਾ ਤੁਸੀਂ ਮੰਨਦੇ ਹੋ ਕਿ ਇਸ ਟਾਈਮ ਚੱਲ ਰਹੀ ਹੈ 100% मेरे मेयर ने उन्हें कर बात मारे ਤੁਸੀਂ ਆਪਣੇ ਬੰਦਿਆਂ ਦੇ ਨਾਲ ਕਿਵੇਂ ਖੜੇਗੇ हाँ ਕਿਸ ਤਰ੍ਹਾਂ ਆਪਣਾ ਸਟੈਂਡ ਸਪਸ਼ਟ ਕਰਨਗੇ ਉਹ ਆਪਣੇ ਬੰਦਿਆਂ ਦੇ ਨਾਲ ਜਗ੍ਹਾ ਜਗ੍ਹਾ ਉਹ ਕਹਿ ਰਹੇ ਨੇ कौन के ਜਿਹੜੇ ਤੁਹਾਡੇ ਸਪੋਰਟਰ ਹੈਗੇ ਤੁਸੀਂ ਕਰ ਲਓ सारा ना भरा गया all our senior people are coming to us lot of them and code of conduct लग चुकी फिर कुछ टाइम से वेट कर रहे हैं Sir, on STF report, Akali Dal is saying that Vikramji is likely to be implicated by the present government. How do you see that? what I understand is that they are trying to make an issue of it by showing that we will arrest Majita but you cannot this is a country which has a constitution it has a law you think for 4 years we will investigate what can we do but you can't arrest people मेरे मगर पे रहे पकड़ो जी बादल को अंदर करो जी मुझे को अंदर करो जी फलाने को करो अंदर ये कोई माहौल बना रखी है But sir, you have to have evidence and enough evidence to arrest a man and prosecute him but sir, the way Navjot Singh Sidhu is giving threat that he is sitting on the hunger strike, how do you see this? Because don't you think that he is trying to influence the and I think Sukhbir Badal for once is right
he has a full meal and then he sits on the other side. ਕੈਪਟਨ ਸਾਹਿਬ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਲੋਕ ਕਾਂਗਰਸ ਦਾ ਪੰਜਾਬ ਜਿੱਤਣ ਲਈ ਕੀ ਮੁੱਦਾ ਹੋਏਗਾ ਜੀ, ਕੀ ਮੁੱਦਾ ਲੈ ਕੇ ਜਾਏਗੀ? ਜੀ ਪੰਜਾਬ ਦੇ ਲੋਕ ਕਾਂਗਰਸ ਦਾ ਲੋਕਾਂ ਦੇ ਵਿੱਚ ਹੁਣ ਦੁਬਾਰਾ ਤੁਸੀਂ ਪਹਿਲਾਂ ਤਾਂ ਸੀ ਕੀ ਮੁੱਦਾ ਲੈ ਕੇ ਜਾਓਗੇ? ਸਾਡਾ ਪਾਰਟੀ ਪ੍ਰੋਗਰਾਮ is being, we've got a very good team, 10 members senior team है. I would like to mention that they're very senior people. वो इसके वर्क कर रहे हैं इस वेले, and I think basic draft, first draft has come to me. वो मैं पढ़नी है, कल ही आई है, and then we will put it in front. ਸਰ ਕਿੰਨੇ ਕੁ ਦਿਨਾਂ ਚ ਬਾਡੀ ਅਨਾਉਂਸ ਕਰ ਦਿਓਗੇ? ਕਿੰਨੇ ਕੁ ਦਿਨਾਂ ਚ ਬਾਡੀ ਆਪਣੀ ਅਨਾਉਂਸ ਕਰ ਦਿਓਗੇ ਤੁਸੀਂ? पार्टी प्रोग्राम आज मैं तुमको दसा ऑर्गेनाइजेशन we started working on. Sir, what role you see for Tikoji in the coming polls? I'm asking. Sir, what will he contest the election? Will he contest the polls? He is sitting here to run this office. Because for the reason that I have been seeing him for many years. Why I'm asking this question is, I have seen the kids of the chief ministers, they are at the forefront immediately. Look, he has been at the chosen to be vice president of the International Shooting Association. It's a international body. So he is their vice president. That is his, but he is coming here to run this office for us. Will he contest the election? Honey? Will he contest the election? How can you can't? He must decide himself whether he wants to fight. I thought you were against families and all that. Thank you. ਪੰਜਾਬ ਚੋਂ ਆਏ ਪਹੁੰਚੇ ਲੋਕਾਂ ਦਾ ਧੰਨਵਾਦ। ਹੁਣ ਅਸੀਂ ਮਹਾਰਾਜ ਸਾਹਿਬ ਦਾ ਮੂੰਹ ਮਿੱਠਾ ਕਰਾਵਾਂਗੇ ਤੇ ਉਹਨਾਂ ਨੂੰ ਸਰੋਪੇ ਭੇਟ ਕੀਤੇ ਜਾਣਗੇ ਸਾਰੇ ਪੰਜਾਬ ਦੇ ਵਰਕਰਾਂ ਵੱਲੋਂ ਤੇ ਅਹੁਦੇਦਾਰਾਂ ਵੱਲੋਂ ਜੀ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਜਿੱਤੇਗਾ ਪੰਜਾਬ ਕੈਪਟਨ ਦੇ ਨਾਲ, ਜਿੱਤੇਗਾ ਪੰਜਾਬ ਕੈਪਟਨ ਦੇ ਨਾਲ, ਜਿੱਤੇਗਾ ਪੰਜਾਬ ਕੈਪਟਨ ਦੇ ਨਾਲ। ਮਹਾਰਾਜਾ ਅਮਰਿੰਦਰ ਸਿੰਘ, ਅਮਰਿੰਦਰ ਸਿੰਘ ਜਿੱਤੇਗਾ ਪੰਜਾਬ ਕੈਪਟਨ ਦੇ ਨਾਲ। ਪੰਜਾਬ ਲੋਕ ਕਾਂਗਰਸ ਜਿੰਦਾਬਾਦ, ਪੰਜਾਬ ਲੋਕ ਕਾਂਗਰਸ, ਪੰਜਾਬ ਲੋਕ ਕਾਂਗਰਸ। ਕੈਪਟਨ ਸਾਹਿਬ ਇੱਧਰ ਨੂੰ ਸਰੋਪੇ ਭੇਟ ਕੀਤੇ ਜਾ करनी है सारे जेडे पार्टी के बंदे ने प्लीज थोड़ा सा देख लो ਸਰ ਸਾਈਡ ਤੇ प्रगति वाले हेलो ओ यार क्या कर आगे ਇੱਥੇ खड़े हो भाई सब हां बस बेनती है जी सारे नु मेरा खराब करो प्लीज यार तुमने फ्लैश ना उठाना फ्लैश ना उठाना सारे हाथ बन के बेनती है जिसे ਤੁਹਾਨੂੰ जगह मिल रही है यार थोड़ा सा आपने फ्लैश ना उठाना सारे हाथ बन के बेनती है अगर थल्ले बैठना थल्ले भी ਤੁਸੀਂ बैठ सकते हो ਅੱਜ परमात्मा की कृपा हुई है ये सारा तेरा हाथ बस ठीक है ਤੁਸੀਂ ਸਰਕਾਰ ਦੇ ਹੋ ਪਲੀਜ਼ ਤੁਸੀਂ ਸਾਰੇ ਸਰਕਾਰ ਦੇ ਹੋ मीडिया भी बता रहे हैं प्लीज मीडिया में कवर करना पूरे गवर्नमेंट देखना मैं हर से बेनती है सारे नौजवान से बेनती है प्लीज यार यहाँ नहीं बैठे पीछे आ रहा उसको आगे रंगा हेलो सारे नौजवान को बेनती है सारा हेलो सारे सरकारियों को प्लीज ਤੁਸੀਂ ਸਾਈਡ ਤੇ ਹੋ यार पहले जाके रौला पाउन लग पिया सारा
ਮੀਡੀਆ ਦੇ ਸਾਰੇ ਕਵਰ ਕਰਦੇ ਸਾਰੇ ਪੜ੍ਹੇ ਲਿਖੇ ਸਮਝੋ ਪੰਜਾਬ ਦਾ ਸਾਡੇ ਵਾਪਸ ਭਵਿੱਖ ਹੈ। ओ यार क्या कर रहे हैं? ਸਾਰਿਆਂ ਨੂੰ ਬੇਨਤੀ ਹੈ ਕਿ ਮੀਡੀਆ ਦੀ ਗੱਲ ਸੁਣ ਲਓ। एक बंदा खड़ा हो गया। बंदा हाथ पकड़ो, हाथ पकड़ो। ਮਿਲ ਕੇ ਸਾਰੇ ਲੋਕਾਂ ਨੂੰ ਮਾਰਿਆ ਸਾਨੂੰ ਪਹਿਲਾਂ ਜਿਨ੍ਹਾਂ ਨੇ ਮਿਲਣਾ पब्लिक को सर बाहर ही करा दो। मैडम किसी को पकड़ा दो ना। सारे पब्लिक की बाहर करा दो, किसी बाहर करा दो। पब्लिक बाहर कर दो ना, तो हो जाएगा साਡਾ। बिट्टू जी ਤੁਸੀਂ ਖੜੇ ਰਹੋ, ਕੋਈ ਗੱਲ ਨਹੀਂ ਜੀ। ਬਹੁਤ ਸਾਰੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਬੇਨਤੀ है जी यार हट जाओ यार। यार क्या कर रहे हैं यार? हेलो जा रहे ताई जी जा रहे हैं, जाओ तो बाहर निकल दो प्रेस कॉन्फ्रेंस होने में। ओ यार हेलो यार पीछे हो जाओ यार। क्या कर रहे हैं यार? वो नहीं आ रहे साहब। लोग पूरे पंजाब के पहुंचे हैं, पंजाब के सारे ही मीडिया का ਅਸੀਂ ਕਹਿ ਦਿਓ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਹਾਂ। ਸਾਰਿਆਂ ਨੂੰ ਬੇਨਤੀ ਹੈ ਡਿਸਪਲਿਨ ਵਿੱਚ ਰਹੋ। चुप करो यार प्लीज। थोड़ा पीछे हो यार। जी स्टार्ट है सर। ਪਹਿਲਾਂ ਤਾਂ यार क्या कर रहे हैं यार? हेलो ਸਾਰਿਆਂ ਦਾ ਧੰਨਵਾਦੀ ਹਾਂ ਕਿ ਆਏ ਹੋ ਸਾਡੇ ਉਸ ਦਫ਼ਤਰ ਦੇ ਉਦਘਾਟਨ ਦਾ। ਸਾਰਿਆਂ ਨੂੰ ਪਤਾ ਹੈ ਕਿ ਸਾਡੇ ਸੀਟ ਐਡਜਸਟਮੈਂਟ ਹੋ ਰਿਹਾ ਦੋ ਪਾਰਟੀ आवाज नहीं आ रही जी, आवाज नहीं आ रही। अरे वो क्लियर नहीं आ रहा तेरा, वो साफ नहीं आ रहा तेरा। कैमरा साफ कर, कैमरा साफ कर, कैमरा साफ कर। तो ਅਸੀਂ ਸਾਡਾ ਜਦੋਂ ਸਟਾਰਟ ਹੋ ਰਿਹਾ ਹੈ ਇਹ ਮੈਨ ਰਹੇਗਾ 24 ਘੰਟੇ ਐਂਡ ਸਾਡੀ ਮੈਂਬਰਸ਼ਿਪ ਡਰਾਈਵ ਸ਼ੁਰੂ ਹੋ ਗਈ ਸੀ ਅੱਜ ਤੋਂ 10 ਦਿਨ ਪਹਿਲਾਂ ਐਂਡ ਹੁਣ ਅਸੀਂ ਇੱਥੋਂ ਕੰਪਲੀਟ ਕਰਾਂਗੇ ਸ਼ੁਰੂਆਤ ਡੇਲੀ ਇੱਥੇ ਸਾਡੇ ਜਿਹੜੇ ਬੰਦੇ ਪੂਰੇ ਹੋਣਗੇ ਦੇ ਵਿਲ ਬੀ ਡੀਲਿੰਗ ਵਿਦ ਜਿਹੜੇ ਮੈਂਬਰ ਬਣਨਾ ਚਾਹੁੰਦੇ ਨੇ ਐਂਡ ਦੈਨ ਅਸੀਂ ਡਿਸਟ੍ਰਿਕਟਾਂ ਦੇ ਵਿੱਚ ਅਸੀਂ ਆਪਣੇ ਗਰੁੱਪ ਬਣਾ ਰਹੇ ਹਾਂ ਉੱਥੇ who will be further carrying out ਜਿਹੜੇ ਸਬ ਡਿਵੀਜ਼ਨਾਂ ਵਿੱਚ ਵਗੈਰਾ ਜਿੱਥੇ ਇਹ ਪਾਰਟੀ ਵਗੈਰਾ ਹੋ ਸਕੇ so we are very hopeful that this ਜਿਹੜੀ ਹੁਣ ਇਲੈਕਸ਼ਨ ਆ ਰਹੀ ਹੈ we will win it ਇੱਕ ਬਾਤ ਕੋਈ ਡਾਊਟ ਨਹੀਂ ਕਿਸ ਦੇ ਮਨ ਚ ਹੋਣਾ ਚਾਹੀਦਾ ਕਿ ਅਸੀਂ ਜਿੱਤਾਂਗੇ the combination of seat adjustment between BJP ਢੀਂਡਸਾ ਸਾਹਿਬ ਅਸੀਂ we will form the next government ਹੁਣ मैं ਤੁਸੀਂ ਕੋਈ ਸਵਾਲ ਕਰਨਾ लगातार अभी भी प्रोटेस्ट जो है वो फॉर्म लोग को लेकर चल रहा है वहाँ पर भले ही केंद्र सरकार ने किसान बिल वापस ले लिया हो लेकिन अभी भी वहाँ पर किसान लगातार धरना दे रहे हैं। उनका ये कहना है कि जब तक MSP पे गारंटी नहीं बनती वो वहाँ से नहीं हटेंगे। ਤੁਸੀਂ ਮੈਂ ਕਿਸਾਨਾਂ ਨੂੰ ਵੀ ਬੇਨਤੀ ਕੀਤੀ ਹੈ ਪਹਿਲਾਂ ਕਿ ਅਸੀਂ ਜਿਹੜੇ ਮੇਜਰ 3 ਇਸ਼ੂ ਸੀ ਮੇਜਰ 3 ਬਿੱਲ ਸੀ ਜਿਹਦੇ ਨਾਲ ਮੈंने ਵਿਧਾਨ ਸਭਾ ਵਿੱਚ ਪਾਸ ਕਰਵਾਏ ਸੀ ਇਹਨਾਂ ਨੂੰ ਰੱਦ ਕਰਦੇ ਹੋਏ ਔਰ ਉਹ ਤਾਂ ਹੁਣ ਪ੍ਰਾਈਮ ਮਿਨਿਸਟਰ ਨੇ ਕਰਤੀ ਪਾਰਲੀਮੈਂਟ ਨੇ ਕਰਤੀ ਲਾਅ ਬਣ ਗਿਆ ਪ੍ਰੈਜ਼ੀਡੈਂਟ ਨੇ ਸਾਈਨ ਕਰ ਦਿੱਤੀ ਜਿਹੜੇ ਬਾਕੀ ਇਸ਼ੂਜ਼ ਨੇ ਇੱਕ ਪ੍ਰਾਈਮ ਮਿਨਿਸਟਰ ਬਣਾ ਰਹੇ ਨੇ ਕਮੇਟੀ ਪਾਰਟਿਕੂਲਰਲੀ MSP ਦੇ ਇਸ਼ੂ ਐਂਡ ਉਹਦੇ ਵਿੱਚ ਸ਼ਾਇਦ ਹੋਰ ਆ ਜਾਣ ਜੈਸੇ ਉਹ ਚਾਹੁੰਦੇ ਨੇ ਮੁਆਵਜ਼ਾ ਦਿੱਤਾ ਜਾਵੇ ਜਿਹੜੇ ਸੁਣ ਜੈਸੇ ਅਸੀਂ ਮੈਂ ਤਾਂ 5 ਲੱਖ ਰੁਪਈਆ ਔਰ ਇੱਕ ਨੌਕਰੀ ਦਿੱਤੀ ਸੀ ਸਾਰੇ ਨੂੰ ਪਰਿਵਾਰਾਂ ਨੂੰ ਇੱਥੇ ਕਿਸਾਨ ਸ਼ਹੀਦ ਹੋਏ ਨੇ ਪਰ ਹਰਿਆਣੇ ਨੇ ਨਹੀਂ ਦਿੱਤੀ ਹੋਰਾਂ ਨੇ ਨਹੀਂ ਦਿੱਤੀ ਉਹ ਚਾਹੁੰਦੇ ਸੀ ਕਿ ਇਹ ਕੀਤਾ ਜਾਵੇ ਤਾਂ MSP ਔਰ MSP ਦੇ ਵਿੱਚ ਮਿਸਟਰ ਤੋਮਰ ਨੇ ਪਾਰਲੀਮੈਂਟ ਦੇ ਵਿੱਚ ਕੈਟੇਗੋਰਿਕਲੀ ਇਹ ਗੱਲ ਕਹੀ ਹੈ
ਕਿ ਪ੍ਰਾਈਮ ਮਿਨਿਸਟਰ ਇੱਕ ਕਮੇਟੀ ਫਾਰਮ ਕਰ ਰਹੇ ਨੇ ਔਰ ਇਹ ਵੀ ਪੁੱਛਿਆ ਕਿ ਤੁਸੀਂ 5 ਬੰਦੇ ਆਪਣੇ ਇਹਨਾਂ ਦੀ ਡਿਮਾਂਡ ਸੀ ਕਿ ਸਾਡੇ ਕੁਝ ਮੈਂਬਰ ਉਸ ਕਮੇਟੀ ਦੇ ਮੈਂਬਰ ਹੋਣ ਔਰ ਉਹਦੇ ਵਿੱਚ 5 ਨਾਮ ਉਹਨਾਂ ਨੂੰ ਮੰਗੇ ਨੇ ਕਿ ਤੁਸੀਂ ਭੇਜ ਦਿਓ, ਅਸੀਂ ਉਸ ਕਮੇਟੀ 'ਚ ਸ਼ਾਮਲ ਕਰਵਾਵਾਂਗੇ ਐਂਡ 5 ਨਾਮ ਉਹਨਾਂ ਨੇ ਪਾਤੇ। ਨਾਓ ਆਈ ਥਿੰਕ ਬਾਈ ਗॉड ग्रेस से एक बार हो गई कमिटमेंट एट दिस लेवल वी शुड एक्सेप्ट। ਕੈਪਟਨ ਸਾਹਿਬ ਜਿਹੜੀ ਇਲੈਕਸ਼ਨ ਹੈ, ਤੁਹਾਡੇ ਕੋਲ ਇੰਨਾ ਤਜਰਬਾ, ਇਲੈਕਸ਼ਨ ਬਿਲਕੁਲ ਮਾਈਕਰੋ ਮੈਨੇਜਮੈਂਟ ਦੀ ਤਰ੍ਹਾਂ ਹੁੰਦੀ ਹੈ। ਜਿਹੜੀਆਂ ਪਿਛਲੀਆਂ ਇਲੈਕਸ਼ਨ ਰਹੀਆਂ ਸੀ ਉਹਨਾਂ ਦੇ ਵਿੱਚ ਸਰਵੇਸ ਕਰਾਏ, ਤੁਹਾਡਾ ਹੁਣ ਮੁਕਾਬਲਾ ਕਾਡਰ ਬੇਸ ਪਾਰਟੀਆਂ ਦੇ ਨਾਲ ਹੈਗਾ, ਟਾਈਮ ਬਹੁਤ ਥੋੜਾ ਹੈਗਾ ਕੋਡ ਲੱਗਣ ਵਾਲਾ। ਤੁਸੀਂ ਸਰ ਇੱਕ ਮਿੰਟ ਸਵਾਲ ਸਵਾਲ ਤੋਂ ਇੱਕ ਮਿੰਟ ਸੁਣੋ, ਇਹਨੇ ਚ ਤੁਸੀਂ ਮੈਨੇਜ ਕਿਵੇਂ ਕਰੋਗੇ, ਗਰਾਊਂਡ ਬੂਥ ਲੈਵਲ ਤੱਕ ਮੈਨੇਜਮੈਂਟ ਕਿਵੇਂ ਹੋਏਗੀ? ਜੀ ਪਹਿਲੀ ਤਾਂ ਜਿਹੜੇ ਬੰਦੇ ਲੜਨਗੇ ਉਹਨਾਂ ਨੂੰ ਤਜਰਬਾ ਆਪਣਾ ਹੀ ਹੈ, ਦੇ ਹੈਵ देयर ओन ਆਰਗੇਨਾਈਜੇਸ਼ਨ, ਦੇ ਹੈਵ ਐਵਰੀਥਿੰਗ। ਇਹ ਸੈਟਅਪ ਜਿਹੜਾ ਹੈ ਦੈਟ ਇਜ਼ ਓਨਲੀ ਸਪੋਰਟ ਆਰਗੇਨਾਈਜੇਸ਼ਨ ਔਰ ਅਸੀਂ ਐਡਵਰਟਾਈਜ਼ ਕਰਾਂਗੇ ਜੋ ਕੁਝ ਕਰਨਾ ਹੈ ਉਹ ਸਾਡਾ ਕੰਮ ਹੈ। ਬਟ ਕੈਂਡੀਡੇਟ ਆਪਣੀ ਇਲੈਕਸ਼ਨ ਲੜਦੇ ਨੇ। ਹੁਣ ਮੈਂ ਆਪਣੀ ਗੱਲ ਦੱਸਣਾ ਚਾਹੁੰਦਾ, 1980 ਵਿੱਚ ਅਜੀਤ ਸਿੰਘ ਸਰਹੱਦੀ ਨਾਲ ਮੇਰੀ ਪਾਰਲੀਮੈਂਟਰੀ ਚੋਣ ਦੀ ਲੜਾਈ ਹੋਈ ਔਰ ਉਹ ਅਜੀਤ ਸਿੰਘ ਸਰਹੱਦੀ ਦੀ ਸੀਟ ਅਕਾਲੀਆਂ ਨੇ 4 ਮਹੀਨੇ ਪਹਿਲਾਂ ਅਨਾਉਂਸ ਕੀਤੀ ਸੀ, ਮੈਨੂੰ 14 ਦਿਨ ਮਿਲੇ ਸੀ ਐਂਡ ਆਈ ਵਾਂਟ ਟੂ ਸੀ ਬਾਈ ਲਾਗੂ। ਸੋ ਇਟ ਡਸਨਟ दीस थिंग्स डोंट मैटर। कैप्टन साहब, जिस तरह से बातचीत चल रही है तो कांग्रेस गवर्नमेंट कह रही है कि आपने वो काम नहीं किए जो उन्होंने कुछ ही महीनों में पूरे कर दिए, लगातार इश्तिहार दिए। पहला तो मैं ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਮੈਨੂੰ ਹੱਸੀ ਆਉਂਦੀ ਹੈ ਜਦ ਮੈਂ ਦੇਖਦਾ ਹਾਂ ਪੇਜਾਂ ਦੇ ਪੇਜ ਦੀ ਐਡਵਰਟਾਈਜ਼ਮੈਂਟ ਕਿ ਆ ਜੀ 100 ਕਰੋੜ ਇੱਥੇ 200 ਕਰੋੜ ਇੱਥੇ। ਇਹਨਾਂ ਨੂੰ ਪਤਾ ਵੀ ਹੈ ਨੰਬਰ 1 प्लानिंग स्टेज तो लैके इम्प्लीमेंटेशन 4 तो लैके 1 साल 4 महीने को 1 साल महीने तक लग सकता है। वर्ल्ड बैंक का मसला है, एशिया डेवलपमेंट बैंक, गवर्नमेंट ऑफ इंडिया की क्लियरेंस, कॉस्ट शेयरिंग बेसिस से जो भी असी करते हैं, ये तो सब ड्रामा कर रहे हैं। इन्होंने पता है सारे ये कुछ नहीं होना, 2 हफ्ते तक थोड़ी कोड लग जानी है। लेकिन वो कह रहे हैं कि आपने कुछ किया ही नहीं 4.5 महीने। फिर मैं तुम्हें दसना चाहना है और मैं ਗੈਰੰਟੀ ਨਾਲ ਇਹ ਕੀਤੀ ਹੈ, ਸਾਰਿਆਂ ਨੂੰ ਕਿਹਾ ਕਿ ਜਿਨ੍ਹਾਂ ਨੇ ਅੱਜ ਕੋਈ ਵਿਸ਼ਾਲ ਆਈ ਹੈਵ ਬੀਨ ਸੇਇੰਗ ਦਿਸ, ਮੇਰਾ ਖਿਆਲ ਪਤਾ ਨਹੀਂ ਕਿੰਨੇ ਸਾਲਾਂ ਕਿੰਨੇ ਮਹੀਨਿਆਂ ਤੋਂ ਕਿ ਕੌਮ ਅਕਾਲੀ ਪੰਜਾਬ ਦੇ ਵਿੱਚ ਜੋ ਅਸੀਂ ਪ੍ਰਾਪਤੀ ਕੀਤੀ ਹੈ, ਜੋ ਸਾਡੀ ਮੈਨੀਫੈਸਟੋ ਸੀ 92% ਵੀ ਹੈਵ ਕੰਪਲੀਟਡ ਔਰ ਮੈਂ ਕੱਢ ਕੇ ਉਹ ਦਿੱਤੇ ਐਡੇ ਥੱਬੇ ਪਏ ਨੇ ਮੇਰੇ ਕੋਲ, ਜਿਹੜਾ ਤੁਹਾਡੇ ਵਿੱਚੋਂ ਦੇਖਣਾ ਚਾਹੁੰਦੇ ਯੂ ਕੈਨ ਕਮ ਐਂਡ ਸੀ ਇਟ। ਅਸੀਂ ਦੇਖਦੇ ਸਾਰਾ ਜਦੋਂ ਅਸੀਂ 92% ਕਰਤੇ 1 ਮਿੰਟ ਜਦੋਂ ਉਹ 92% ਕਰਤੇ, please understand that the last one who did 83% was Chandrababu Naidu in Andhra Pradesh। ਉਸ ਤੋਂ ਬਾਅਦ ਇੱਕ ਰਿਕਾਰਡ ਹੈ ਕਿਸੇ ਦਾ ਕਿ ਆਰ ਗਵਰਨਮੈਂਟ ਮੇਰੀ ਗਵਰਨਮੈਂਟ ਜਿਹਨੇ ਗੱਠਜੋੜ ਕਰਨਾ ਹੈ, ਅਲਾਇੰਸ ਕਰਨਾ ਹੈ, ਪਰ ਬੀਜੇਪੀ ਇਹ ਕਹਿ ਰਹੀ ਹੈ ਕਿ ਅਸੀਂ 117 ਸੀਟਾਂ ਦੇ ਇਲੈਕਸ਼ਨ ਲੜਾਂਗੇ। ਹੋ ਗਿਆ ਜੀ, ਹੋ ਗਿਆ ਸਰ, ਮੇਰਾ ਜੀ ਗਿਆ ਯਾਰ। हाँ जी, ਤੁਸੀਂ ਇਹ ਗੱਲ ਕਹਿ ਰਹੇ ਜੇ ਵੀ ਬੀਜੇਪੀ ਨਾਲ ਗੱਠਜੋੜ ਕਰਨਾ, ਅਲਾਇੰਸ ਕਰਨਾ ਹੈ, ਪਰ ਬੀਜੇਪੀ ਕਹਿੰਦੀ ਵੀ ਅਸੀਂ 117 ਸੀਟਾਂ ਤੇ ਇਲੈਕਸ਼ਨ ਲੜਨੀ ਹੈ। that is old story। ਤੁਹਾਨੂੰ ਕੱਲ ਹੋਮ ਮਿਨਿਸਟਰ ਦਾ ਬਿਆਨ ਤੁਸੀਂ ਪੜ੍ਹੇ, that's ਅਸੀਂ we are with our party and with Sita Sabha party ਨਾਲ सीट एडजस्टमेंट करा दिया। सर सीटों को लेकर कब तक औपचारिक ऐलान होगा? की करते पे हो Let us get everything. No, it's not a question of look, in principle decisions हो गए। Now it is only seat adjustment। Seat adjustment वास्ते we will go, let us our office। Captain sir, I can't tell you number। I can't say कि साढ़े 10 होंगे या साढ़े 50 होंगे या 100 होंगे। मैं तो ये दस सकता कि मेरी रिक्वेस्ट होगी to both parties, let us pick winners। अगर टीमसा साहब का विनर है मैं सपोर्ट करूंगा और बीजेपी भी करूंगी, आई एम श्योर। अगर बीजेपी का कैंडिडेट है सारे रख के करा, साडा कैंडिडेट होएगा आई एम श्योर उन्होंने रख के सारे रख करेंगे, बिकॉज सारे का मुद्दा एक है पंजाब जितना एंड पंजाब असीं जितांगे।
Captain Joseph Sidhu once again saying for the Pakistan trade that the business should be with Pakistan. So how do you see that statement? First, you stop shooting my soldiers, then we talk about trade. ਕੈਪਟਨ ਸਾਹਿਬ ਤੁਹਾਡੇ ਗੱਠਜੋੜ ਦੇ ਵਿੱਚ ਸੀਐਮ ਦਾ ਚਿਹਰਾ ਕਿਹੜਾ ਰਹੇਗਾ ਕੋਈ ਇਸ ਬਾਰੇ ਗੱਲ ਹੋ ਰਹੀ ਹੈ ਤੁਹਾਡੇ ਗੱਠਜੋੜ ਦੇ ਵਿੱਚ ਸੀਐਮ ਦਾ ਚਿਹਰਾ ਕਿਹੜਾ ਹੋਏਗਾ ਤੁਹਾਡੀ ਲੀਡਰਸ਼ਿਪ ਤੁਹਾਡੀ This is up to the combined ਤਿੰਨੋਂ ਪਾਰਟੀਆਂ ਇਕੱਠੇ ਹੋ ਕੇ ਫੈਸਲਾ ਕਰਨਗੀਆਂ। ਕੋਈ ਕਰ ਕੈਪਟਨ ਸਾਹਿਬ ਜਿਹੜੇ ਤੁਹਾਡੇ ਕੈਪਟਨ ਸਾਹਿਬ 4.5 ਸਾਲ ਜਿਹੜੇ ਤੁਹਾਡੀਆਂ ਖੱਬੀਆਂ ਸੱਜੀਆਂ ਬਾਹਾਂ ਰਹੇ ਨੇ ਤੇ ਰਾਈਟ ਹੈਂਡ ਰਹੇ ਨੇ ਉਹ ਕਦੋਂ ਕੁ ਤੁਹਾਡੇ ਨਾਲ ਦੇਖਣ ਨੂੰ ਮਿਲਣਗੇ ਜੀ? ਕਿਹੜੀਆਂ ਕਦੀਆਂ ਜਿਹੜੇ ਕभी ਕੋਈ ਸੱਜੇ ਹੋ ਕੇ ਸੱਜੇ ਕੋਈ ਨਹੀਂ ਨਹੀਂ ਜਿਹੜੇ ਬਹੁਤ ਸਾਰੇ ਜਿਹੜੇ ਵਿਧਾਇਕ ਨੇ ਜਿਹੜੇ ਗੱਲ ਹੈ ਸਾਡੇ ਕੋਲ ਵੀ ਹਮ ਲੋਗ ਜ਼ਿਆਦਾ ਬਾਈਕ ਬੰਦ ਹੋ ਗਈ ਬਾਬਾ ਜੀ ਉਹ ਖੜੇ ਨੇ ਲੁਕਿੰਗ ਆਫਟਰ ਅੰਮ੍ਰਿਤਸਰ ਮੈਨੂੰ ਕਹਿੰਦੇ ਸੀ ਹੁਣ ਬਾਹਰ ਕੈਂਡੀਡੇਟ ਹੋ ਗਏ ਸਾਡੇ ਕੋਲ so I said doesn't matter to keep them on there we will then election committee बैठेगी they will choose लेकिन ਤੁਸੀਂ ਗੱਲ ਕਰ ਰਹੇ ਹੋ ਐਮਐਲਏ ਔਰ ਐਮਪੀ ਜੋ ਸਿਟਿੰਗ ਨੇ ਉਹਨਾਂ ਨੂੰ ਪਹਿਲਾਂ ਇਹਨਾਂ ਦਾ ਕੋਡ ਆਫ ਕੰਡਕਟ ਲੱਗਣ ਦਿਓ ਔਰ ਇਹ ਬੱਚਾ ਨਹੀਂ ਤਾਂ ਤੁਹਾਨੂੰ ਪਤਾ ਹੈ ਕੀ ਕਰਨਗੇ ਉਸ ਦਿਨ ਹੀ ਉਹਨਾਂ ਦੇ ਸਾਰੇ ਫੰਡ ਫੋੜ ਬੰਦ ਕਰ ਦੇਣਗੇ ਪ੍ਰੋਜੈਕਟ ਬੰਦ ਹੋ ਜਾਣਗੇ ਜੈਸੇ ਮੇਰੇ ਕਰਕੇ ਪਟਿਆਲੇ ਵਿੱਚ Captain साहब कितने MLA कितने voices in Congress party after Sidhu no Pakistan statement. Some of the leaders have started resigning from the Congress party for that statement. Will you take those leaders in your party's fold? we will create people who we want we think can fit our ideology and the way they are with us ਉਸ ਤਰੀਕੇ ਨਾਲ ਅਸੀਂ ਉਹਨਾਂ ਨੂੰ ਲੈਣ ਨੂੰ ਤਿਆਰ ਹੈ ਇਹ ਨਹੀਂ ਕਿ ਜਿਹੜੇ ਕਾਂਗਰਸ ਕਰ ਲੈਣ ਅਸੀਂ ਉਹਦੇ ਸ਼ਾਮਲ ਕਰ ਲਈਏ we will see सिद्धू is saying कि 35 मैं कहती मैं बदल देने ने अपनी सीटा तो थोड़ा क्या है कि 35 से 35 ਅਸੀਂ ਲੈ ਲਾਂਗੇ मेरे 2-3 क्लिप ਅਸੀਂ ਛੋੜ ਕੇ ਲਵਾ मेरे 2-3 क्लिप मार रहे कैमरे प्रॉब्लम आ गई क्या करूं 2-3 क्लिप मार कैमरे में डाल I can't tell you now ਅਮਿਤ ਸ਼ਾਹ ਦੀ ਮੈਂ ਕਿਹਾ ਰਾਜਸਥਾਨ ਦੇ ਪਤਾ ਨਹੀਂ ਕਿੱਥੇ ਕਾਹਦੇ ਮਿਲਣ ਦਾ ਪ੍ਰੋਗਰਾਮ ਹੈ ਜੀ ਕੋਈ ਜਦੋਂ ਉੱਥੋਂ ਉਹਨਾਂ ਦੇ ਸਾਨੂੰ should be prepared and they are prepared ਅਮਿਤ ਸ਼ਾਹ ਜੀ ਨਾਲ ਨਹੀਂ I think 2-4 क्लिप में कैमरे प्रॉब्लम आ गई and state ਦੇ ਇੰਚਾਰਜ ਨੇ ਕੋਈ I don't know the setup ਪਰ ਮੇਰਾ ਹੁਣ ਤਾਈਂ ਇਹ ਜਿਹੜੀ ਗੱਲ ਹੋਈ ਹੈ ਦੋ ਬੰਦਿਆਂ ਨਾਲ ਇੱਕ ਹੋਮ ਮਿਨਿਸਟਰ ਨਾਲ ਫਿਰ ਪ੍ਰਾਈਮ ਮਿਨਿਸਟਰ ਨਾਲ but that's all but ਮੈਂ ਮਿਲੂਗਾ ਸਾਰਿਆਂ ਨੂੰ ਤੁਹਾਡੀ ਲੀਡਰਸ਼ਿਪ ਦੇ ਵਿੱਚ ਹੀ ਇਲੈਕਸ਼ਨ ਲੜਿਆ ਨਹੀਂ ਆਈ ਕਰ ਸਕਦਾ ਇਹ ਨਹੀਂ ਮੈਂ ਕਰ ਸਕਦਾ ਇਹ ਤਾਂ ਜਦੋਂ ਪੰਜੋ ਅਸੀਂ ਤਿੰਨੋਂ ਪਾਰਟੀਆਂ ਇਕੱਠੀਆਂ ਹੋਣਗੀਆਂ ਫਿਰ ਇਹ ਗੱਲਾਂ ਢੀਂਡਸਾ ਸਾਹਿਬ ਮਨਾ ਕਰ ਰਹੇ ਨੇ ਜੀ ਬੀਜੇਪੀ ਨਾਲ ਸਾਡਾ ਕੋਈ ਗੱਠਜੋੜ ਹੀ ਨਹੀਂ ਹੈ ਇਹਦੇ ਨਾਲ ਬੀਜੇਪੀ ਦੇ ਨਾਲ ਵੀ ਅਸੀਂ ਕੋਈ ਗੱਠਜੋੜ ਨਹੀਂ ਕਰਨਾ ਹੈਗਾ ਸਿਰਫ ਸਪੈਕੂਲੇਸ਼ਨ ਨੇ Speculation. बीजेपी ने ਤੇ ਪਤਾ ਨਹੀਂ ਫਿਰ ਢੀਂਡਸਾ ਸਾਹਿਬ ਕੀ ਕਹਿ ਰਹੇ ਨੇ ਮੈਨੂੰ ਤਾਂ ਜੋ ਹੋਮ ਮਿਨਿਸਟਰ ਨੇ ਕੱਲ ਅਨਾਉਂਸ ਕੀਤਾ ਹੈ ਇਨ ਦਿਸ HT ਸਮਿਟ ਉਹਨਾਂ ਨੇ ਕਲੀਅਰਲੀ ਕਿਹਾ ਕਿ ਸਾਡੀ ਅੰਡਰਸਟੈਂਡਿੰਗ ਹੋ ਰਹੀ ਹੈ ਵੈਰੀ ਐਂਡ ਵੈਰੀ ਕਲੋਜ਼ ਟੂ ਅੰਡਰਸਟੈਂਡਿੰਗ ਵਿਦ ਸਾਡੀ ਪਾर्टी और ढींडसा साहब सर इसी से जुड़ा मेरा सवाल है क्या आने वाले एक हफ्ते के भीतर औपचारिक ऐलान हो जाएगा कि बीजेपी कितनी सीटों पे लड़ेगी और आपकी पार्टी कितने पे और ढींडसा साहब की कितनी पार्टी कितनी सीटें इट्स टू सून टू से पहले तो मीटिंग होगी मिल तो नहीं होंगे मैं तो मिला भी नहीं किसी को कभी आई हैव टू सिट विद द प्रेसिडेंट आई हैव टू सिट विद द पंजाब इंचार्जेस फिर ये बातें तो तब होंगी एक बार के कौन से लेकिन मेरी रिक्वेस्ट जैसे मैंने की है वी शुड गो ऑन सीट टू सीट बेसिस कि केड़ी पार्टी जीत रही है ਕੈਪਟਨ ਸਾਹਿਬ ਪੰਜਾਬ ਦੇ ਵਿੱਚ ਕਿਉਂਕਿ ਕਿਸਾਨਾਂ ਦਾ ਐਜੀਟੇਸ਼ਨ ਅਜੇ ਜਾਰੀ ਹੈਗਾ MSP ਦਾ ਇਸ਼ੂ ਹੈ ਤੇ ਜਿਹੜੇ ਕੇਸ ਰਜਿਸਟਰ ਹੋਏ ਉਹ ਵਾਪਸ ਲੈਣ ਦਾ ਇਸ਼ੂ ਹੈਗਾ ਤੁਹਾਨੂੰ ਲੱਗਦਾ ਕਿ ਹੋਪਫੁਲ ਹੋ ਤੁਸੀਂ ਕਿ ਇਹ ਇਸ਼ੂ ਸਰ ਸਵਾਲ ਸੁਣ ਲਓ ਤੁਸੀਂ ਇਹ ਇਸ਼ੂ ਇਲੈਕਸ਼ਨਸ ਤੋਂ ਪਹਿਲਾਂ ਰਿਜ਼ੋਲਵ ਹੋ ਜਾਏਗਾ ਔਰ ਕਿਉਂਕਿ ਬੀਜੇਪੀ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਸੈਗਮੈਂਟ ਹੈਗੀ ਹੈ ਉਹ ਕਨਵਿੰਸ ਕਿਵੇਂ ਕਰੋਗੇ ਕਿਸਾਨਾਂ ਨੇ ਬੜੇ ਸਪਸ਼ਟ ਤਰੀਕੇ ਨਾਲ ਕਿਹਾ ਕਿ ਅਸੀਂ ਕਿਸੇ ਪੋਲੀਟੀਕਲ ਆਊਟਫਿਟ ਨੂੰ ਇਨਵੋਲਵ ਨਹੀਂ ਕਰਨਾ ਚਾਹੁੰਦੇ ਇਹਨਾਂ ਦੀ ਜਿਹੜੀ ਸਮਝੌਤਾ ਹੈ ਇਸ ਵੇਲੇ ਇਟ ਇਜ਼ ਬਿਟਵੀਨ ਦ ਫਾਰਮ ਆਰਗੇਨਾਈਜੇਸ਼ਨ ਐਂਡ ਗਵਰਨਮੈਂਟ ਆਫ ਇੰਡੀਆ ਤੋ ਇਹ ਸਵਾਲ ਮੈਨੂੰ ਨਾ ਪੁੱਛੋ ਤੁਸੀਂ ਕਿਸਾਨਾਂ ਨੂੰ ਪੁੱਛੋ ਜਿੱਥੇ ਤਾਂ ਇਹ ਇਸ਼ੂਜ਼ ਨੇ ਮੈਨੂੰ ਸਵਾਲ ਤੁਸੀਂ ਕੀਤਾ ਸੀ ਐਂਡ ਮੈਂ ਕਲੈਰਿਟੀ ਉਹ ਦੇ ਦਿੱਤੀ ਦੈਟ ਆਈ ਥਿੰਕ ਜਦੋਂ ਨੈਸ਼ਨਲ ਕਮਿਟਮੈਂਟ ਹੋ ਗਈ everyone should accept that because implement ਕਰਨ ਨੂੰ ਮੈਂ ਕਿੰਨੀ ਕਮਿਟਮੈਂਟਸ ਕਰ ਦਿੰਦੇ ਹੋ ਥੋੜਾ ਜਿਹਾ ਜਿਹੜੀ ਮੈਂ ਸਵੇਰੇ ਕਮਿਟਮੈਂਟ ਕੀਤੀ ਹੈ ਚੀਫ ਮਿਨਿਸਟਰ ਸ਼ਾਮ ਨੂੰ ਲਾਗੂ ਹੋ ਜਾਂਦੀ ਹੈ ਕਦੇ ਹਫਤਾ ਲੱਗ ਜਾਂਦਾ ਕਦੇ 10 ਦਿਨ ਲੱਗ ਜਾਂਦੇ ਨੇ these things take time ਸਰ ਮੇਰਾ ਸਵਾਲ ਇਹ ਸੀਗਾ ਕਿ ਮੇਰਾ ਇਹ ਸੋਲੂਸ਼ਨ ਵੋਟਸ ਦੇ ਵਿੱਚ ਕਨਵਰਟ ਹੋਏਗਾ ਜਾਂ ਨਹੀਂ ਹੋਏਗਾ ਇਹ ਮੈਂ ਕਹਿ ਰਿਹਾ
आई कांट से दिस हाले तक कैंपेन स्टार्ट हो रही है लेकिन मैनू ये है मैं तुहानू दस सकदा कि जो मैनू फीडबैक आई है फ्रॉम द फील्ड बोथ अर्बन एंड रूरल दे आर वेरी पॉजिटिव ऑन आवर पार्टी और ये जड़ा गठजोड़ असी साडी अपनी पार्टी नहीं लेकिन तिन्हां नाल बड़ी साडी दे लुकिंग फोर्थ कॉम्बिनेशन जड़ा है ਇਹਨੂੰ ਹੁਣ ਪ੍ਰੋਮਿਨੈਂਸ ਦੇਣੀ ਕੈਪਟਨ ਸਾਹਿਬ ਕੋਈ ਫਿਗਰ ਦੱਸ ਸਕਦੇ ਕਿੰਨੇ ਕਾਂਗਰਸ ਦੇ ਐਮਐਲਏ ਅਸੀਂ ਐਕਸਪੈਕਟ ਕਰ ਰਹੇ ਹਾਂ ਜੀ ਕਿੰਨੇ ਨਾ ਮੈਂ I tell you why ਤੁਸੀਂ ਮਾਦਾ ਬਣਾਉਣਾ 2 ਮਿੰਟ ਚ ਸਪੋਕ ਦੇ ਦਿਓ सर साइड प्लीज साइड हो जाओ सर मार दो ये क्लिप मार दो पंजाब के सीएम चन्नी साहब का कहना है कि चन्नी साहब का कहना है कि पंजाब से वंड पाउंड के लिए पंजाब सारा लिखा है चन्नी का बयान आया है That is Chinese views. I don't know who is destroying who. ਜਿਹੜਾ ਇਹਨਾਂ ਨੇ ਪੱਠਾ ਬਿਠਾਇਆ ਉਹਦੇ ਹੁਣ ਸਰਕਾਰ ਨੇ ਜੋ ਪੰਜਾਬ ਦੇ ਵਿੱਚ ਕਰ ਰਹੇ ਨੇ ਜੋ ਬੇੜਾ ਗਰਕ ਕਰਤਾ ਜੋ ਕਰਪਸ਼ਨ ਵਧੀ ਹੈ ਪਿਛਲੇ 2 ਮਹੀਨਿਆਂ ਦੇ ਵਿੱਚ ਤੁਸੀਂ ਆਪ ਦੇਖੋ ਕੌਣ ਪੰਜਾਬ ਨੂੰ ਖਰਾਬ ਕਰ ਰਿਹਾ ਕੌਣ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਟਿਫਨ ਬੰਬ ਮਿਲਦੇ ਨੇ ਪੰਜਾਬ ਦੇ ਵਿੱਚ ਫਿਰ ਤੋਂ ਟਿਫਨ ਬੰਬ ਮਿਲਿਆ ਜਦੋਂ ਤੁਸੀਂ ਕਾਂਗਰਸ ਛੱਡੀ ਸੀ ਉਸ ਵੇਲੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਟਿਫਨ ਬੰਬ ਮਿਲਦੇ ਨੇ क्लोज भी मार दिए उसका हाल लड़के का भी क्लोज भी मार दिए तो वैसे ठीक है सर साइड टिफिन बम ਕੈਪਟਨ ਸਾਹਿਬ ਇੱਕ ਵਾਰ ਫਿਰ ਤੋਂ ਟਿਫਨ ਬੰਬ ਮਿਲਦੇ ਨੇ ਪੰਜਾਬ ਦੇ ਵਿੱਚ ਜੋ ਤੁਸੀਂ ਕਾਂਗਰਸ ਛੱਡੀ ਸੀ ਉਸ ਵੇਲੇ ਕਿਹਾ ਜਾ ਰਿਹਾ ਸੀ ਕਿ ਜਦੋਂ ਭਾਜਪਾ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਗਠਬੰਧਨ ਕਰਨਾ ਚਾਹੁੰਦੇ ਨੇ ਇਸ ਕਰਕੇ ਪੰਜਾਬ 'ਚ ਪਹਿਲਾਂ ਟਿਫਨ ਬੰਬ ਮਿਲਦੇ ਰਹੇ ਵੀ ਤੇ ਹੁਣ ਦੁਬਾਰਾ ਮਿਲਣੇ ਸ਼ੁਰੂ ਹੋ ਗਏ ਨੇ ਪਹਿਲਾਂ ਰੋਕ ਤੁਹਾਡੇ ਤੇ ਲੱਗਦੇ ਰਹੇ ਨੇ ਤੁਹਾਡੇ ਕੀ ਕਹਿਣਾ अरे भाई ये तो कह रहे यू नो मैं बड़ा हैरान है थोड़े सारे दोस्तों कदे ਤੁਸੀਂ ਮੈਨੂੰ ਅਕਾਲੀਆਂ ਨਾਲ ਜੋੜ ਦਿੰਦੇ ਹੋ ਕਦੇ ਬੀਜੇਪੀ ਨਾਲ ਜੋੜ ਦਿੰਦੇ ਹੋ ਮੈਂ ਕਦੋਂ ਐਸ ਚੀਫ ਮਿਨਿਸਟਰ ਮੇਰੀ ਡਿਊਟੀ ਕੀ ਸੀ ਤੁਸੀਂ ਮੈਨੂੰ ਸਮਝਾਓ ਐਸ ਚੀਫ ਮਿਨਿਸਟਰ ਮੇਰੀ ਡਿਊਟੀ ਸੀ ਟੂ ਗੈਟ ਪੰਜਾਬ ਵਰਕਸ ਥਰੂ I have 2 jobs. One was general administration, which means very dealing with the Prime Minister. Home, which is the security matters. That is with the Home Minister. Do you think the Finance Minister doesn't go twice or thrice a month to see the Finance Minister? Ashuti Janda, Food Minister to visit 2-3 baar. Agriculture Minister ki Janda October to visit. It is the duty of the government to do it. And I remember, jado Manmohan Singh di sarkar si. और मिसेस पटेल ने असेंबली ਦੇ ਵਿੱਚ ਕਿਹਾ ਕਿ ਚੀਫ ਮਿਨਿਸਟਰ ਸਾਹਿਬ ਅਗਰ ਕੋਈ ਲੋੜ ਪਵੇ ਤੁਹਾਨੂੰ ਸਾਡੀ ਅਸੀਂ ਆਪਣੇ ਪ੍ਰਾਈਮ ਮਿਨਿਸਟਰ ਤੋਂ ਕਰਾ ਲੈਂਦੇ ਕਹਿੰਦੇ ਬੀਬੀ ਜੀ ਤੁਸੀਂ ਬਸ ਕਰੋ ਮੇਰੇ ਤੁਹਾਡੇ ਪ੍ਰਾਈਮ ਮਿਨਿਸਟਰ ਤਾਂ ਮੇਰੀ ਉਹੀ ਬੜੀ ਮਦਦ ਕਰ ਰਹੇ ਨੇ ਤੁਸੀਂ ਰਹਿਣ ਦਿਓ ਅਸੀਂ ਆਪ ਹੀ ਠੀਕ ਹੈ ਫਿਰ ਅਸੀਂ ਗਏ ਪੀਐਮ ਕੋਲ and PM ਨੂੰ ਕਿਹਾ ਸੀ ਕਿ ਸਰ ਯੂ ਆਰ ਗਿਵਿੰਗ ਟੂ ਮਚ ਅਟੈਂਸ਼ਨ ਟੂ these people ਜਿਹੜੇ ਆਉਂਦੇ ਨੇ ਸਾਡੇ ਪਾਰਟੀ ਦਾ ਨੁਕਸਾਨ ਹੈ ਯੂ ਨੋ ਵਾਟ ਹੀ ਆਨਸਰਡ he says Captain Saab I am the Prime Minister of the country it is my duty same in the case of Mr. Modi it's his duty to support us and I can tell you now and ਤੁਸੀਂ ਵੀ ਜਾਣਦੇ ਹੋਗੇ ਕਿ ਕਦੇ ਸਾਨੂੰ ਨਾ ਨਹੀਂ ਕੀਤੀ on any issue they try to help us ਨਹੀਂ ਹੋ ਸਕਦੀ ਸੀ but ਜਿੱਥੇ ਹੋ ਸਕਦੀ ਸੀ we got full we are getting Punjab government not me but now even Channi is getting full support from them ਕੈਪਟਨ ਸਾਹਿਬ ਤੁਹਾਡਾ ਗੱਠਜੋੜ ਮੁਕਾਬਲਾ ਕਿਸ ਨਾਲ ਦੇਖ ਰਿਹਾ ਕਾਂਗਰਸ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਕਿਸ ਨਾਲ ਰਸੇਦਾਰ ਸਾਹਿਬ ਮਾਨਸੀ ਮਾਂਡਾ ਪਿੰਡ ਦੇ ਸਾਰੇ ਕੈਪਟਨ ਸਾਹਿਬ
हाँ जी माइनिंग को लेकर सवाल है आप जो अवैध खनन हो रहा है और सीएम जगदीप सिंह चौधरी का वहाँ विजिट करके आए, वो करें कोई अवैध खनन नहीं हो रहा है और जो रेट उन्होंने तय किया है ₹5.5 जो वहाँ पे उसी रेट पर वो किया जा रहा है। और अगर अब आम आदमी कोई बाहर से आके दिल्ली का इस तरह का फिजूल की बातें करता है तो उस पर कार्रवाई करेंगे। आप भी सर पहले हेलीकॉप्टर में बैठ कर देखे थे और आपके टाइम में भी अवैध खनन हो रहा था, अभी भी कहा जा रहा है होगा इस इलीगल माइनिंग बहुत चल रही थी। मैं मिनिस्टर ਨੂੰ ਸੱਦਿਆ ਐਂਡ ਟੋਲਡ ਹਿਮ ਐਂਡ ਇਨ ਫੈਕਟ ਮੈਂ ਉਹਦੇ ਵਿੱਚ ਇੱਕ ਸਪੈਸ਼ਲ ਟਾਸਕ ਫੋਰਸ ਵੀ ਉਹਨਾਂ ਨੂੰ ਦਿੱਤੀ ਅੰਡਰ ਮਿਸਟਰ ਡੋਕੀ ਟੂ ਕੰਟਰੋਲ ਦਿਸ ਇਸ਼ੂ ਐਂਡ ਮੈਨੂੰ ਦੇਖਣ ਨੂੰ। ਉਸ ਤੋਂ ਬਾਅਦ ਮੈਂ ਚਲਾ ਗਿਆ। ਹੁਣ ਉਹ ਤਾਂ ਕੋਈ ਨਹੀਂ ਹੱਥ ਕੱਲ ਤਾਂ ਉਹਨੇ ਸਰ ਦੋ ਮੇਨ ਇਸ਼ੂ ਸੀਗੇ ਸੈਕ੍ਰਿਲੀਜ ਔਰ ਜਿਹੜਾ ਐਸਟੀਐਫ ਦੀ ਰਿਪੋਰਟ ਹੈ ਤੇ ਉਨ ਇਸ਼ੂਜ਼ ਤੇ ਤੁਹਾਨੂੰ ਕੀ ਲੱਗਦਾ ਹੈ ਇਨ ਦਾ ਪ੍ਰੈਜ਼ੈਂਟ ਡਿਸਪੈਂਸੇਸ਼ਨ ਜਸਟਿਸ ਹੋਏਗਾ ਸੈਕ੍ਰਿਲੀਜ ਦੇ ਇਸ਼ੂਜ਼ ਤੇ ਜਿਹੜਾ ਪੁਲਿਸ ਫਾਇਰਿੰਗ ਐਸਟੀਐਫ You are talking about the case which is sealed onward of Pupaiya. Yes, one is about STF report in the High Court. It is up to the government. 3 महीने में बैठे ने खराब बना लो कौन रोक रहे हैं तुम्हें कराने वास्ते। और दूसरा देखो तेरा बरगाड़ी ज्वार के बैबल कला एंड कोटकपूरा को चारों SIT में लाती है by the High Court or new SITs working. बाकी 3 SITs ने अपने केसेस कोर्ट्स में पा देते ने। ऑफिसर्स हैव बीन फ्रॉम DGP डाउन इन्होंने अरेस्ट करके उन्हें जमानत पे आए हुए हैं बाहर। सो द केसेस आर प्रोसीडिंग। मैंने कल भी ये सवाल पूछ रहे थे आई हैव डन माय ड्यूटी। ਹੁਣ ਇਸ ਤੋਂ ਬਾਅਦ ਕੀ ਹੁੰਦਾ ਹਾਈ ਕੋਰਟ ਦੇ ਵਿੱਚ ਜਾਂ ਕੀ ਹੁੰਦਾ ਲੋਕਲ ਕੋਰਟ ਦੇ ਜਿਹੜੇ ਆਪਣੇ आपसे मिलना, आपके फार्म हाउस पे आना, सर कुछ चुनिंदा मीडिया हाउसेस को तो ओके है, 3 बार आते हैं। हम सर 1.5 महीने से विमल जी से रिक्वेस्ट कर रहे हैं, मैं डेली फेवरेटिज्म ना होना सर। आप सबके लीडर हैं सर, आप पंजाब के लीडर हैं, हम लोग भी नेशनल लीडर हैं सर। आप नेशनल चाह रहे हैं सर, हमारे लिए आपकी बहुत इंपॉर्टेंट। ਕੀ ਕਾਰਨ ਕੀ ਹੈ ਜੀ, ਕਿਉਂ ਨਹੀਂ ਮਿਲ ਦਿੱਤਾ ਤਾਂ ਵੀਡੀਓ Are you hinting at Nishan? नहीं, I agree with you. I agree. We'll take care of it. कैप्टन साहब कैप्टन साहब, अगर पंजाब की राजनीति की बात करें तो हमेशा 2 ही पार्टियां शुरू में लड़ती थी, चाहे कांग्रेस हो या अकाली दल हो। उसके बाद आम आदमी पार्टी आने के बाद तिकोना मुकाबला हो गया। अब एक आपकी नई पार्टी जो है वो पंजाब के अंदर लॉन्च हो रही है। समय बहुत कम है, लेकिन आप अपने आप को कहाँ देखते हैं? मैं तो नंबर 1 पे देखना। कैप्टन साहब एक मिनट कैप्टन साहब ये आपका एक पहले से दास्ता पार्टी 2 हुन बजे एक रूबी और ये दोनों हो गए हैं। अगर आप ऑन द ग्राउंड एंड स्ट्रांग है तो MLA को पाजा MLA ਨੂੰ ਪਤਾ ਨਹੀਂ ਅਗਰ ਫਸਲ ਕੋਲੇ ਬਠਿੰਡੇ ਦੀ ਰੂਬੀ ਅਸੀਂ ਕਿਥੋਂ ਬਠਿੰਡਾ ਇਹਨੂੰ ਪਤਾ ਨਹੀਂ ਕਿ ਮੇਰੇ ਆਵਾਜ਼ ਨਹੀਂ ਆਪ ਇਨ ਗੁਰਦਾਸਪੁਰ ਆਵਾਜ਼ ਜਲੰਧਰ ਆਵਾਜ਼ ਅੰਮ੍ਰਿਤਸਰ ਵਗੈਰਾ ਪਤਾ ਸਾਰਿਆਂ ਨੂੰ ਹੁੰਦਾ ਕਿ ਸਾਡੀ ਪਾਰਟੀ ਦਾ ਕੀ ਹਾਲ ਹੈ ਜਾਂ ਦੇਖ ਰਹੇ ਨੇ ਕਿ ਮਾਂਜਾ कैप्टन साहब यार माइक कम खराब कर रहा है मोरे माइक उनके आगे रखे सारा काम खराब कर रहा है। कहीं जब नहीं होता माइक ठंडे कर दिया करो। केजरीवाल का अपना सामना ਕੈਪਟਨ ਸਾਹਿਬ ਤੁਹਾਨੂੰ ਤਨਖਾਹੀਆ ਕਰਾਰ ਦਿੱਤਾ ਧਿਆਨ ਸਿੰਘ ਮੰਨ ਨੇ है जी। ਤੁਹਾਨੂੰ ਤਨਖਾਹੀਆ ਕਰਾਰ ਦਿੱਤਾ ਧਿਆਨ ਸਿੰਘ ਮੰਨ ਨੇ मेरी बात सुनो 6वें पातशाह की गली अकाल तख्त और अकाल तख्त का जथेदार है वो जो मर्जी करे ये कौन होंगे Captain sir, one question. Delhi Chief Minister Arvind Kejriwal is every second day visiting Punjab and making certain promises. My worry is looking at us. We don't want a man like him. He's a very sneaky character. He should stay there. We don't want him. कैप्टन साहब
ਇਲੈਕਸ਼ਨਸ ਦੇ ਵਿੱਚ ਹੁਣ ਤੁਸੀਂ ਜਾਣਾ ਆ ਇਲੈਕਸ਼ਨ ਦੇ ਵਿੱਚ ਜਿਹੜੀ ਖੇਤੀ ਕਾਨੂੰਨ ਸਰ ਕੈਪਟਨ ਸਾਹਿਬ ਇਲੈਕਸ਼ਨ ਦੇ ਵਿੱਚ ਤੁਸੀਂ ਜਾਣਾ ਇਲੈਕਸ਼ਨ ਨੈਰੇਟਿਵ ਕੀ ਬਣੇਗਾ ਖੇਤੀ ਕਾਨੂੰਨ ਰੱਦ ਹੋ ਗਏ ਉਹ ਕੈਪਟਨ ਅਮਰਿੰਦਰ ਸਿੰਘ ਦਾ ਰਿਪੋਰਟ ਕਾਰਡ 4.5 ਸਾਲ ਦਾ ਉਹ ਕਿਉਂਕਿ 70 ਦਿਨਾਂ ਦਾ ਇੱਕ ਰਿਪੋਰਟ ਕਾਰਡ ਇਹ ਕਹਿ ਕੇ ਦਿੱਤਾ ਗਿਆ ਕਿ ਕੈਪਟਨ ਸਾਹਿਬ ਨੇ ਕੰਮ ਨਹੀਂ ਕੀਤਾ ਇਲੈਕਸ਼ਨ ਇਸ਼ੂ ਕੀ ਬਣਾਓਗੇ ਦਾ ਜਵਾਬ ਦਿੱਤਾ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਉਹਦੇ ਜਦ ਆਪਾਂ ਨੇ ਪਿਛਲੀ ਪ੍ਰੈਸ ਕਾਨਫਰੰਸ ਕੀਤੀ ਸੀ ਐਡੀ ਮੋਟੀ ਕਿਤਾਬਾਂ ਲਿਖੀਆਂ ਤੁਸੀਂ ਪੜ੍ਹਦੇ ਹੋ ਹੋਣੀ ਉਹ ਅਸੀਂ ਕੈਪਸ ਕੈਪ ਵੀ ਡਨ ਐਵਰੀਥਿੰਗ ਟੂ ਗਿਵਨ ਇਟ ਟੂ ਤੁਸੀਂ ਆਪਣੀ ਪਰਫਾਰਮੈਂਸ ਤੁਸੀਂ ਆਪਣੇ 4.5 ਸਾਲ ਦੇ ਰਿਪੋਰਟ ਕਾਰਡ ਤੇ ਹੀ ਇਲੈਕਸ਼ਨ ਲੜੋਗੇ ਕਿਉਂਕਿ ਸਰ ਨੈਰੇਟਿਵ ਤੇ ਹੀ ਬਣਿਆ ਨਾ ਤੁਹਾਡੇ ਅਗੇਂਸਟ ਹੀ ਕੀਤਾ ਨਹੀਂ ਕੰਮ ਨੋ ਨੈਰੇਟਿਵ ਉਹ ਆਪੋਜੀਸ਼ਨ ਦਾ ਬਣਾਏਗੀ ਬਣਾਉਂਦੇ ਹੋ ਅਸੀਂ ਵੀ ਆਨਸਰ ਉਹ ਸਭ ਕੁਝ ਮੇਰੇ ਕੋਲ ਹੈ ਸਾਰੇ ਆંકੜੇ ਸਭ ਕਿਤਾਬਾਂ ਸਭ ਕੁਝ ਸਾਡੇ ਕੋਲ ਹੈ ਸਾਰਿਆਂ ਨੂੰ ਦੱਸ ਦਾਂਗੇ ਅਸੀਂ ਪੰਜਾਬ ਜਿੱਤਣ ਲਈ ਕੀ ਮੁੱਦਾ ਹੋਏਗਾ ਜੀ ਲੇਕਿਨ ਫਿਊਚਰ ਇਜ਼ ਜੋ ਅੱਜ ਅਸੀਂ ਦੇਖ ਰਹੇ ਹਾਂ ਫॉर ਪੰਜਾਬ ਫॉर द नेक्स्ट 5 years not for the past ਤਾਂ ਸਾਡੀ ਕੰਪਲੀਟ ਹੋ ਗਈ let me tell you 92% we have completed 13-14 issues नहीं complete कर सके for one reason because they were based on VAT and VAT has been replaced by GST so all issues अगर तुसी जोड़ो तब it's nearly 94 या 95%. ਅਗਰ ਤੁਹਾਡੇ ਬੰਦਿਆਂ ਦੇ ਨਾਲ ਬੈਠਾ ਤੁਸੀਂ ਮੰਨ ਰਹੇ ਹੋ ਕਿ ਇਸ ਟਾਈਮ ਚੱਲ ਰਹੀ ਹੈ 100% ਮੇਰੇ ਮੇਅਰ ਨੇ ਉਹਨੇ ਕੰਨ ਚ ਬਾਤ ਮਾਰਿਆ ਤੁਸੀਂ ਆਪਣੇ ਬੰਦਿਆਂ ਦੇ ਨਾਲ ਕਿਵੇਂ ਖੜੇਗੇ ਕਿਸ ਤਰ੍ਹਾਂ ਆਪਣਾ ਸਟੈਂਡ ਸਪਸ਼ਟ ਕਰਨਗੇ ਉਹ ਆਪਣੇ ਬੰਦਿਆਂ ਦੇ ਨਾਲ ਜਗ੍ਹਾ ਜਗ੍ਹਾ ਉਹ ਕਹਿ ਰਹੇ ਨੇ ਜਿਹੜੇ ਤੁਹਾਡੇ ਸਪੋਰਟਰ ਹੈਗੇ ਤੁਸੀਂ ਕਰ ਲਓ ਪਹਿਲਾਂ ਕਰੋ ਸਾਰਾ ਦਾ ਭਰਿਆ ਪਿਆ all our senior people are coming to us lot of them and code of conduct lag चुकी फिर कुछ नहीं कर सकते टाइम से वेट कर रहे हैं Sir, on STF report, Akali Dal is saying that Vikramji's case is likely to be implicated by the present government. How do you see that? what I understand is that they are trying to make an issue of it by showing that we will arrest Majita but you cannot this is a country which has a constitution it has a law you think for 4 years we will investigate what can we but you can't arrest people मेरे मगर पे रहे पकड़ो जी बादल को अंदर करो जी मुझे को अंदर करो जी फलाने को करो अंदर ये कोई माहौल बना रखी है you have to have evidence and enough evidence to arrest a man and prosecute him But sir, the way Navjot Singh Sidhu is giving threat that he is sitting on the hunger strike, how do you see this? Because don't you think that he is trying to influence the and I think Sukhbir Bagal for once is right he has a full meal and then he sits on hunger strike ਕੈਪਟਨ ਸਾਹਿਬ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਲੋਕ ਕਾਂਗਰਸ ਦਾ ਪੰਜਾਬ ਜਿੱਤਣ ਲਈ ਕੀ ਮੁੱਦਾ ਹੋਏਗਾ ਜੀ ਕੀ ਮੁੱਦਾ ਲੈ ਕੇ ਜਾਏਗੀ कौन बोल रहे हैं ਜੀ ਪੰਜਾਬ ਦੇ ਲੋਕ ਕਾਂਗਰਸ ਦਾ ਲੋਕਾਂ ਦੇ ਵਿੱਚ ਹੁਣ ਦੁਬਾਰਾ ਤੁਸੀਂ ਪਹਿਲਾਂ ਤਾਂ ਸੀ ਕੀ ਮੁੱਦਾ ਲੈ ਕੇ ਜਾਓਗੇ ਸਾਡਾ ਪਾਰਟੀ ਪ੍ਰੋਗਰਾਮ has been we got a very good team 10 members senior team है I would like to mention but they are very very senior people वो इसके वर्क कर रहे हैं इस वेले and I think basic draft first draft has come to me वो मैं पढ़नी है कल ही आई है and then we will put it in front Sir, ਕਿੰਨੇ ਕੁ ਦਿਨਾਂ ਚ ਬਾਡੀ ਅਨਾਉਂਸ ਕਰ ਦਿਓਗੇ ਕਿੰਨੇ ਕੁ ਦਿਨਾਂ ਚ ਬਾਡੀ ਆਪਣੀ ਅਨਾਉਂਸ ਕਰ ਦਿਓਗੇ ਤੁਸੀਂ पार्टी प्रोग्राम आज मैं तुमको दसा ऑर्गेनाइजेशन we started working on sir, what role you see for Tikoji in the coming polls? I'm asking. He's Sir, sitting here. what He's sitting will he here. contest the election? Will he contest the polls? He is sitting here to run this office. Because for the reason that ਇਹ ਇਲੈਕਸ਼ਨ ਨਹੀਂ ਲੜਨਾ I have been seeing him for many years. Why I'm asking this question is, I have seen the kids of the chief minister. They are at the forefront immediately. Look, but he has been at he the has backdrop. chosen to be vice president of the International Shooting Association. It's a international body. So he is their vice president. That is his, but he is coming here to run this office for us. Will he contest the election? Honey? Will he contest the election? How can you can't, he must decide himself whether he wants to fight. I thought you were against families and all that. Thank you. Kesho.
ਅੱਜ ਇਹ ਪੰਜਾਬ ਚੋਂ ਆਏ ਪਹੁੰਚੇ ਲੋਕਾਂ ਦਾ ਧੰਨਵਾਦ। ਹੁਣ ਅਸੀਂ ਮਹਾਰਾਜ ਸਾਹਿਬ ਦਾ ਮੂੰਹ ਮਿੱਠਾ ਕਰਾਵਾਂਗੇ ਤੇ ਉਹਨਾਂ ਨੂੰ ਸਰੋਪੇ ਭੇਟ ਕੀਤੇ ਜਾਣਗੇ ਸਾਰੇ ਪੰਜਾਬ ਦੇ ਵਰਕਰਾਂ ਵੱਲੋਂ ਤੇ ਅਹੁਦੇਦਾਰਾਂ ਵੱਲੋਂ ਜੀ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਜਿੱਤੇਗਾ ਪੰਜਾਬ ਕੈਪਟਨ ਦੇ ਨਾਲ, ਜਿੱਤੇਗਾ ਪੰਜਾਬ ਕੈਪਟਨ ਦੇ ਨਾਲ, ਜਿੱਤੇਗਾ ਪੰਜਾਬ ਕੈਪਟਨ ਦੇ ਨਾਲ। ਮਹਾਰਾਜਾ ਅਮਰਿੰਦਰ ਸਿੰਘ, ਅਮਰਿੰਦਰ ਸਿੰਘ ਜਿੱਤੇਗਾ ਪੰਜਾਬ ਕੈਪਟਨ ਦੇ ਨਾਲ। ਪੰਜਾਬ ਲੋਕ ਕਾਂਗਰਸ ਜਿੰਦਾਬਾਦ, ਪੰਜਾਬ ਲੋਕ ਕਾਂਗਰਸ, ਪੰਜਾਬ ਲੋਕ ਕਾਂਗਰਸ। ਕੈਪਟਨ ਸਾਹਿਬ ਇੱਧਰ ਨੂੰ ਸਰੋਪੇ ਭੇਟ ਕੀਤੇ ਜਾ ਕਰਨੀ ਹੈ। ਸਾਰੇ ਜਿਹੜੇ ਪਾਰਟੀ ਦੇ ਬੰਦੇ ਨੇ ਪਲੀਜ਼ ਥੋੜਾ ਜਿਹਾ ਦੇਖ ਲਓ। सर साइड से सर ਪ੍ਰਗਤੀ ਵਾਲੇ हेलो ओ यार क्या कर रहे आगे इतने खड़े हो भाई सब हाँ बस वो कहीं नहीं ਬੇਨਤੀ ਹੈ ਜੀ ਸਾਰਿਆਂ ਨੂੰ मेरा खराब करो यार तुमने फ्लैश ना उठाना फ्लैश ना उठाना ਸਾਰੇ ਨੂੰ ਹੱਥ ਬੰਨ ਕੇ ਬੇਨਤੀ ਹੈ ਜਿੱਥੇ ਤੁਹਾਨੂੰ ਜਗ੍ਹਾ ਮਿਲਦੀ ਹੈ यार थोड़ा सा आपने फ्लैश ना उठाना हाँ बस ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਅਗਰ ਥੱਲੇ ਬੈਠਣਾ ਥੱਲੇ ਵੀ ਤੁਸੀਂ ਬੈਠ ਸਕਦੇ ਹੋ। ਅੱਜ ਪਰਮਾਤਮਾ ਦੀ ਕਿਰਪਾ ਹੋਈ ਹੈ। ये सारा तेरा हाँ बस ठीक है ਤੁਸੀਂ ਸਰਕਾਰ ਦੇ ਹੋ ਪਲੀਜ਼ ਤੁਸੀਂ ਸਾਰੇ ਸਰਕਾਰ ਦੇ ਹੋ ਮੀਡੀਆ ਦੀਆਂ ਤਾਰਾਂ ਹੈ ਪਲੀਜ਼ ਮੀਡੀਆ ਦੇ ਕਵਰ ਕਰਨਾ ਪੂਰੇ ਗੌਰਮੈਂਟ ਨੂੰ ਦੇਖਣਾ। ਮੈਂ ਹੱਥ ਬੰਨ੍ਹ ਕੇ ਬੇਨਤੀ ਹੈ ਸਾਰੇ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਪਲੀਜ਼ आगे रखा हेलो हेलो ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਸਾਰੇ ਨੂੰ चलो हेलो ਸਾਰੇ ਸਰਕਾਰੀਓ ਨੂੰ ला ਪਲੀਜ਼ ਤੁਸੀਂ ਸਾਈਡ ਤੇ ਹੋ यार पहले जाके रौला पाउन लग पिया सारा ਮੀਡੀਆ ਦੇ ਸਾਰਾ ਕਵਰ ਕਰਨਾ ਤੁਸੀਂ ਸਾਰੇ ਪੜ੍ਹੇ ਲਿਖੇ ਹੋ ਸਮਝੋ ਪੰਜਾਬ ਦਾ ਵਰਤਮਾਨ ਭਵਿੱਖ ਹੈ। ओ यार क्या कर रहे ਸਾਰਿਆਂ ਨੂੰ ਬੇਨਤੀ ਹੈ ਮੀਡੀਆ ਦੀ ਗੱਲ ਸੁਣ ਲਓ। एक बंदा खड़ा हो गया उसका हाथ पकड़ो हाथ पकड़ो ਮਿਲ ਕੇ ਸਾਈਡ ਤੇ ਹੋ ਜਾਣਾ ਮਹਾਰਾਜ ਸਾਹਿਬ ਨੂੰ ਪਹਿਲਾਂ ਜਿਨ੍ਹਾਂ ਨੇ ਮਿਲਣਾ सब पीछे मैडम पीछे को पकड़ा दो ना सारे पब्लिक की बात करा दो किसी बात करा दो पब्लिक बात कर दो ना तो हो जाएगा साडा नहीं बिट्टू जी ਤੁਸੀਂ ਖੜੇ ਰਹੋ ਕੋਈ ਗੱਲ ਨਹੀਂ ਬਹੁਤ ਸਾਰੀ ਪ੍ਰੈਸ ਕਾਨਫਰੰਸ ਕਰ ਲੈਂਦੇ ਬੇਨਤੀ है यार हट जाओ यार क्या कर रहे हैं यार हेलो जा रहे ताई जी जा रहे जाओ तो बाहर निकल दो प्रेस कॉन्फ्रेंस होने में ओ यार हेलो यार पीछे हो जाओ यार क्या कर रहे हैं यार वो नहीं आ रहे सरकार लोग पूरे पंजाब को पहुंचे हैं पंजाब के सारे ही मीडिया का ਅਸੀਂ ਕਹਿ ਦਿਲੋਂ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਹਾਂ। ਸਾਰਿਆਂ ਨੂੰ ਬੇਨਤੀ ਹੈ ਡਿਸਿਪਲਿਨ ਵਿੱਚ ਰਹੋ। चुप करो यार प्लीज थोड़ा पीछे स्टार्ट है सर ਪਹਿਲਾਂ ਤਾਂ बाजी कितने आ क्या कर रहे हैं यार हेलो ਸਾਰਿਆਂ ਦਾ ਧੰਨਵਾਦੀ ਹਾਂ
ਸਾਡੇ ਉਸ ਦਫ਼ਤਰ ਦੇ ਉਦਘਾਟਨ ਦਾ ਹਾਂਜੀ ਸਾਡੇ ਸੀਟ ਐਡਜਸਟਮੈਂਟ ਹੋ ਰਿਹਾ ਦੋ ਪਾਰਟੀ ਆਵਾਜ਼ ਨਹੀਂ ਆ ਰਹੀ ਜੀ, ਆਵਾਜ਼ ਨਹੀਂ ਆ ਰਹੀ। अरे वो क्लियर नहीं आ रहा तेरा, वो साफ नहीं आ रहा तेरा। कैमरा साफ कर, कैमरा साफ कर देना, कैमरे साफ कर। तो ਅਸੀਂ ਸਾਡਾ ਜਦੋਂ ਸਟਾਰਟ ਹੋ ਰਿਹਾ ਹੈ ਇਹ ਮੈਨ ਰਹੇਗਾ 24 ਘੰਟੇ ਐਂਡ ਸਾਡੀ ਮੈਂਬਰਸ਼ਿਪ ਡਰਾਈਵ ਸ਼ੁਰੂ ਹੋ ਗਈ ਸੀ ਅੱਜ ਤੋਂ 10 ਦਿਨ ਪਹਿਲਾਂ ਐਂਡ ਹੁਣ ਅਸੀਂ ਇੱਥੋਂ ਕੰਪਲੀਟ ਕਰਾਂਗੇ ਸ਼ੁਰੂਆਤ ਐਂਡ ਡੇਲੀ ਇੱਥੇ ਸਾਡੇ ਜਿਹੜੇ ਬੰਦੇ ਪੂਰੇ ਹੋਣਗੇ ਦੇ ਵਿਲ ਬੀ ਡੀਲਿੰਗ ਵਿਦ ਮੈਂਬਰ ਬਣਨਾ ਚਾਹੁੰਦੇ ਨੇ ਐਂਡ ਦੈਨ ਅਸੀਂ ਡਿਸਟ੍ਰਿਕਟਾਂ ਦੇ ਵਿੱਚ ਅਸੀਂ ਆਪਣੇ ਗਰੁੱਪ ਬਣਾ ਰਹੇ ਹਾਂ ਉੱਥੇ who will be further carrying out ਜਿਹੜੇ ਸਬ ਡਿਵੀਜ਼ਨਾਂ ਵਿੱਚ ਵਗੈਰਾ ਜਿੱਥੇ ਇਹ ਪਾਰਟੀ ਵਗੈਰਾ ਹੋ ਸਕੇ ਸੋ ਵੀ ਆਰ ਵੈਰੀ ਹੋਪਫੁਲ ਦੈਟ ਦਿਸ ਜਿਹੜੀ ਹੁਣ ਇਲੈਕਸ਼ਨ ਆ ਰਹੀ ਹੈ we will win it ਇੱਕ ਬਾਤ ਕੋਈ ਡਾਊਟ ਨਹੀਂ ਕਿਸ ਦੇ ਮਨ ਚ ਹੋਣਾ ਚਾਹੀਦਾ ਕਿ ਅਸੀਂ ਜਿੱਤਾਂਗੇ the combination of seat adjustment between BJP ਢੀਂਡਸਾ ਸਾਹਿਬ ਵੈਸੀ we will form the next government ਹੁਣ ਮੈਂ ਤੁਸੀਂ कोई सवाल करना लगातार अभी भी प्रोटेस्ट जो है वो फॉर्म लोग को लेकर चल रहा है वहाँ पर भले ही केंद्र सरकार ने किसान बिल वापस ले लिया हो लेकिन अभी भी वहाँ पर किसान लगातार धरना दे रहे हैं उनका ये कहना है कि जब तक MSP पे गारंटी नहीं बनती वो वहाँ से नहीं हटेंगे ਤੁਸੀਂ ਮੈਂ ਕਿਸਾਨਾਂ ਨੂੰ ਵੀ ਬੇਨਤੀ ਕੀਤੀ ਹੈ ਪਹਿਲਾਂ ਕਿ ਅਸੀਂ ਜਿਹੜੇ ਮੇਜਰ 3 ਇਸ਼ੂ ਸੀ ਮੇਜਰ 3 ਬਿੱਲ ਸੀ ਜਿਹਦੇ ਨਾਲ ਮੈंने ਵਿਧਾਨ ਸਭਾ ਵਿੱਚ ਪਾਸ ਕਰਵਾਏ ਸੀ ਇਹਨਾਂ ਨੂੰ ਰੱਦ ਕਰਦੇ ਹੋਏ ਔਰ ਉਹ ਤਾਂ ਹੁਣ ਪ੍ਰਾਈਮ ਮਿਨਿਸਟਰ ਨੇ ਕਰਤੀ ਪਾਰਲੀਮੈਂਟ ਨੇ ਕਰਤੀ ਲਾਅ ਬਣ ਗਿਆ ਪ੍ਰੈਜ਼ੀਡੈਂਟ ਨੇ ਸਾਈਨ ਕਰ ਦਿੱਤੀ ਜਿਹੜੇ ਬਾਕੀ ਇਸ਼ੂਜ਼ ਨੇ ਇੱਕ ਪ੍ਰਾਈਮ ਮਿਨਿਸਟਰ ਬਣਾ ਰਹੇ ਨੇ ਕਮੇਟੀ ਪਾਰਟਿਕੂਲਰਲੀ MSP ਦੇ ਇਸ਼ੂ ਐਂਡ ਉਹਦੇ ਵਿੱਚ ਸ਼ਾਇਦ ਹੋਰ ਆ ਜਾਣ ਜੈਸੇ ਉਹ ਚਾਹੁੰਦੇ ਨੇ ਮੁਆਵਜ਼ਾ ਦਿੱਤਾ ਜਾਵੇ ਜਿਹੜੇ ਸੁਣੋ ਜੈਸੇ ਅਸੀਂ ਮੈਂ ਤਾਂ 5 ਲੱਖ ਰੁਪਈਆ ਔਰ ਇੱਕ ਨੌਕਰੀ ਦਿੱਤੀ ਸੀ ਸਾਰੇ ਪਰਿਵਾਰਾਂ ਨੂੰ ਇੱਥੇ ਕਿਸਾਨ ਸ਼ਹੀਦ ਹੋਏ ਨੇ ਪਰ ਹਰਿਆਣੇ ਨੇ ਨਹੀਂ ਦਿੱਤੀ ਹੋਰਾਂ ਨੇ ਨਹੀਂ ਦਿੱਤੀ ਉਹ ਚਾਹੁੰਦੇ ਸੀ ਕਿ ਇਹ ਕੀਤਾ ਜਾਵੇ ਤਾਂ MSP ਔਰ MSP ਦੇ ਵਿੱਚ ਮਿਸਟਰ ਤੋਮਰ ਨੇ ਪਾਰਲੀਮੈਂਟ ਦੇ ਵਿੱਚ ਕੈਟੇਗੋਰਿਕਲੀ ਇਹ ਗੱਲ ਕਹੀ ਹੈ ਕਿ ਪ੍ਰਾਈਮ ਮਿਨਿਸਟਰ ਇੱਕ ਕਮੇਟੀ ਫਾਰਮ ਕਰ ਰਹੇ ਨੇ ਔਰ ਇਹ ਵੀ ਪੁੱਛਿਆ ਕਿ ਤੁਸੀਂ 5 ਬੰਦੇ ਆਪਣੇ ਇਹਨਾਂ ਦੀ ਡਿਮਾਂਡ ਸੀ ਕਿ ਸਾਡੇ ਕੁਝ ਮੈਂਬਰ ਉਸ ਕਮੇਟੀ ਦੇ ਮੈਂਬਰ ਹੋਣ ਔਰ ਉਹਦੇ ਵਿੱਚ 5 ਨਾਮ ਉਹਨਾਂ ਨੂੰ ਮੰਗੇ ਨੇ ਕਿ ਤੁਸੀਂ ਭੇਜ ਦਿਓ ਅਸੀਂ ਉਸ ਕਮੇਟੀ ਸ਼ਾਮਲ ਕਰ ਦਾਂਗੇ ਐਂਡ 5 ਨਾਮ ਉਹਨਾਂ ਨੇ ਪਾਤੇ ਨਾਓ ਆਈ ਥਿੰਕ ਬਾਈ ਗॉड ग्रेस से एक बार हो गई कमिटमेंट एट दिस लेवल वी शुड एक्सेप्ट ਕੈਪਟਨ ਸਾਹਿਬ ਜਿਹੜੀ ਇਲੈਕਸ਼ਨ ਹੈ ਤੁਹਾਡੇ ਕੋਲ ਇੰਨਾ ਤਜਰਬਾ ਇਲੈਕਸ਼ਨ ਬਿਲਕੁਲ ਮਾਈਕਰੋ ਮੈਨੇਜਮੈਂਟ ਦੀ ਤਰ੍ਹਾਂ ਹੁੰਦੀ ਹੈ ਜਿਹੜੀਆਂ ਪਿਛਲੀਆਂ ਇਲੈਕਸ਼ਨਸ ਰਹੀਆਂ ਸੀ ਉਹਨਾਂ ਦੇ ਵਿੱਚ ਸਰਵੇਸ ਕਰਾਏ ਤੁਹਾਡਾ ਹੁਣ ਮੁਕਾਬਲਾ ਕਾਡਰ ਬੇਸ ਪਾਰਟੀਆਂ ਦੇ ਨਾਲ ਹੈਗਾ ਟਾਈਮ ਬਹੁਤ ਥੋੜਾ ਹੈਗਾ ਕੋਡ ਲੱਗਣ ਵਾਲਾ ਤੁਸੀਂ ਸਰ ਇੱਕ ਮਿੰਟ ਸਵਾਲ ਸਰ ਸਵਾਲ ਤੋਂ ਇੱਕ ਮਿੰਟ ਸੁਣੋ ਇਹਨੇ ਚ ਤੁਸੀਂ ਮੈਨੇਜ ਕਿਵੇਂ ਕਰੋਗੇ ਗਰਾਊਂਡ ਬੂਥ ਲੈਵਲ ਤੱਕ ਮੈਨੇਜਮੈਂਟ ਕਿਵੇਂ ਹੋਏਗੀ ਜੀ ਪਹਿਲੀ ਤਾਂ ਜਿਹੜੇ ਬੰਦੇ ਲੜਨਗੇ ਉਹਨਾਂ ਨੂੰ ਤਜਰਬਾ ਆਪਣਾ ਹੀ ਹੈ ਦੇ ਹੈਵ देयर ओन ਆਰਗੇਨਾਈਜੇਸ਼ਨ ਦੇ ਹੈਵ ਐਵਰੀਥਿੰਗ ਇੱਕ ਸੈਟਅਪ ਜਿਹੜਾ ਹੈ ਦੈਟ ਇਜ਼ ਓਨਲੀ ਸਪੋਰਟ ਆਰਗੇਨਾਈਜੇਸ਼ਨ ਔਰ ਅਸੀਂ ਐਡਵਰਟਾਈਜ਼ ਕਰਾਂਗੇ ਜੋ ਕੁਝ ਕਰਨਾ ਹੈ ਉਹ ਸਾਡਾ ਕੰਮ ਹੈ ਬਟ ਕੈਂਡੀਡੇਟ ਆਪਣੀ ਇਲੈਕਸ਼ਨ ਲੜਦੇ ਨੇ ਹੁਣ ਮੈਂ ਆਪਣੀ ਗੱਲ ਦੱਸਣਾ ਚਾਹੁੰਦਾ 1980 ਵਿੱਚ ਅਜੀਤ ਸਿੰਘ ਸਰਹੱਦੀ ਨਾਲ ਮੇਰੀ ਪਾਰਲੀਮੈਂਟਰੀ ਚੋਣ ਦੀ ਲੜਾਈ ਹੋਈ ਔਰ ਉਹ ਅਜੀਤ ਸਿੰਘ ਸਰਹੱਦੀ ਦੀ ਸੀਟ ਅਕਾਲੀਆਂ ਨੇ 4 ਮਹੀਨੇ ਪਹਿਲਾਂ ਅਨਾਉਂਸ ਕੀਤੀ ਸੀ ਮੈਨੂੰ 14 ਦਿਨ ਮਿਲੇ ਸੀ ਐਂਡ ਆਈ ਵਾਂਟ ਟੂ ਸੀ ਬਾਈ ਡੇ ਲਾਈਕ सो इट डजंट दीस थिंग्स डोंट मैटर कैप्टन साहब जिस तरह से बातचीत चल रही है तो कांग्रेस गवर्नमेंट कह रही है कि आपने वो काम नहीं किए जो उन्होंने कुछ ही महीनों में पूरे कर दिए लगातार इश्तिहार दिए पहला तो मैं ਤੁਹਾਨੂੰ ਦੱਸਣਾ ਚਾਹੁੰਦਾ ਹਾਂ ਮੈਨੂੰ ਹੱਸੀ ਆਉਂਦੀ ਹੈ ਜਦ ਮੈਂ ਦੇਖਦਾ ਹਾਂ ਪੇਜਾਂ ਦੇ ਪੇਜ ਦੀ ਐਡਵਰਟਾਈਜ਼ਮੈਂਟ ਇਹ ਆ ਜੀ 100 ਕਰੋੜ ਇੱਥੇ 200 ਕਰੋੜ ਇੱਥੇ ਇਹਨਾਂ ਨੂੰ ਪਤਾ ਵੀ ਹੈ ਨੰਬਰ 1 प्लानिंग स्टेज तो लैके इम्प्लीमेंटेशन 4 तो लैके 1 साल 4 महीने तो 1 साल महीने तक लग सकता है वर्ल्ड बैंक का मसला है एशिया डेवलपमेंट बैंक गवर्नमेंट ऑफ इंडिया की क्लियरेंस कॉस्ट शेयरिंग बेसिस से जो भी असी करते हैं ये तो सब ड्रामा कर रहे हैं इन्होंने पता है सारे
ये कुछ नहीं होना, 2 हफ्ते ਦੇ ਵਿੱਚ ਤਾਂ ਤੁਹਾਡੀ ਕੋਡ ਲੱਗ ਜਾਣੀ ਹੈ। लेकिन वो कह रहे हैं कि आपने कुछ किया ही नहीं 4.5 महीने। फिर मैं ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਔਰ ਮੈਂ ਗਾਰੰਟੀ ਨਾਲ ਇਹ ਕੀਤੀ ਹੈ, ਸਾਰਿਆਂ ਨੂੰ ਕਿਹਾ ਹੈ ਕਿ ਜਿਨ੍ਹਾਂ ਨੇ ਅੱਜ ਪੁਣੀ ਵਿਸ਼ਾਲ ਆਈ ਹੈਵ ਬੀਨ ਸੇਇੰਗ ਦਿਸ, ਮੇਰਾ ਖਿਆਲ ਪਤਾ ਨਹੀਂ ਕਿੰਨੇ ਸਾਲਾਂ ਕਿੰਨੇ ਮਹੀਨਿਆਂ ਤੋਂ ਕਿ ਕੌਮ ਅਕਾਲੀ ਪੰਜਾਬ ਦੇ ਵਿੱਚ ਜੋ ਅਸੀਂ ਪ੍ਰਾਪਤੀ ਕੀਤੀ ਹੈ, ਜੋ ਸਾਡੀ ਮੈਨੀਫੈਸਟੋ ਸੀ 92% ਵੀ ਹੈਵ ਕੰਪਲੀਟਡ। ਔਰ ਮੈਂ ਕੱਢ ਕੇ ਉਹ ਦਿੱਤੇ ਐਡੇ ਥੱਬੇ ਪਏ ਨੇ ਮੇਰੇ ਕੋਲ, ਜਿਹੜਾ ਤੁਹਾਡੇ ਵਿੱਚੋਂ ਦੇਖਣਾ ਚਾਹੁੰਦੇ ਯੂ ਕੈਨ ਕਮ ਐਂਡ ਸੀ ਇਟ ਐਂਡ ਅਸੀਂ ਦੇ ਦਿੱਤੇ ਸਾਰਾ। ਜਦੋਂ ਅਸੀਂ 92% ਕਰਤੇ 1 ਮਿੰਟ, ਜਦੋਂ ਉਹ 92% ਕਰਤੇ, please understand that the last one who did 83% was Chandrababu Naidu in Andhra Pradesh. ਉਸ ਤੋਂ ਬਾਅਦ ਇੱਕ ਰਿਕਾਰਡ ਹੈ ਕਿਸੇ ਦਾ ਕਿ ਆਰ ਗਵਰਨਮੈਂਟ, ਮੇਰੀ ਗਵਰਨਮੈਂਟ ਜਿਹਨੇ ਇਹਨਾਂ ਨੂੰ ਇਹ ਗੱਲ ਕਹਿ ਰਹੇ ਨੇ ਬੀਜੇਪੀ ਗੱਠਜੋੜ ਕਰਨਾ ਹੈ, ਅਲਾਇੰਸ ਕਰਨਾ ਹੈ, ਪਰ ਬੀਜੇਪੀ ਇਹ ਕਹਿ ਰਹੀ ਹੈ ਕਿ ਅਸੀਂ 117 ਸੀਟਾਂ ਦੇ ਇਲੈਕਸ਼ਨ ਲੜਾਂਗੇ। ਹੋ ਗਿਆ ਜੀ, ਹੋ ਗਿਆ ਸਰ, ਮੇਰਾ ਜੀ ਯਾਰ। ਹਾਂਜੀ, ਤੁਸੀਂ ਇਹ ਗੱਲ ਕਹਿ ਰਹੇ ਜੇ ਵੀ ਬੀਜੇਪੀ ਨਾਲ ਗੱਠਜੋੜ ਕਰਨਾ, ਅਲਾਇੰਸ ਕਰਨਾ ਹੈ, ਪਰ ਬੀਜੇਪੀ ਕਹਿੰਦੀ ਵੀ ਅਸੀਂ 117 ਸੀਟਾਂ ਦੇ ਇਲੈਕਸ਼ਨ ਲੜਨੀ ਹੈ। ਦੈਟ ਇਜ਼ ਓਲਡ ਸਟੋਰੀ। ਤੁਹਾਨੂੰ ਕੱਲ ਹੋਮ ਮਿਨਿਸਟਰ ਦਾ ਬਿਆਨ ਤੁਸੀਂ ਪੜ੍ਹੇ, ਦੈਟਸ ਅਸੀਂ ਵੀ ਆਰ with our party and with Sita Sabha party seat adjustment करा दिया। सर सीटों को लेकर कब तक औपचारिक ऐलान होगा? ਕੀ ਕਰਦੇ ਪਏ ਹੋ? Let us get everything. No, it's not a question of. Look, in principle decisions हो गए. Now it is only seat adjustment. Seat adjustment वास्ते we will go. Let us our office. Captain sir, I can't tell you number. I can't say कि साढ़े 10 होंगे या साढ़े 50 होंगे या 100 होंगे. मैं तो ये दस सकता कि मेरी रिक्वेस्ट होगी to both parties. Let us pick winners. अगर टीमसा साहब का विनर है मैं सपोर्ट करूंगा और बीजेपी भी करूंगी, I'm sure. अगर बीजेपी का कैंडिडेट है सारे रल के करेंगे, साडा कैंडिडेट होएगा आई एम श्योर उन्होंने रल के सारे रल करेंगे, बिकॉज सारे का मुद्दा एक है, अब पंजाब जितना एंड पंजाब ਅਸੀਂ ਜਿੱਤਾਂਗੇ। First you stop shooting my soldiers, then we talk about trade. ਕੈਪਟਨ ਸਾਹਿਬ ਤੁਹਾਡੇ ਗੱਠਜੋੜ ਦੇ ਵਿੱਚ ਸੀਐਮ ਦਾ ਚਿਹਰਾ ਕਿਹੜਾ ਰਹੇਗਾ, ਕੋਈ ਇਸ ਬਾਰੇ ਗੱਲ ਹੋ ਰਹੀ ਹੈ? ਤੁਹਾਡੇ ਗੱਠਜੋੜ ਦੇ ਵਿੱਚ ਸੀਐਮ ਦਾ ਚਿਹਰਾ ਕਿਹੜਾ ਹੋਏਗਾ? ਤੁਹਾਡੀ ਲੀਡਰਸ਼ਿਪ ਪਾਰਟੀ ਇਹ ਦਿਸ ਇਜ਼ ਅਪ ਟੂ ਦ ਕੰਬਾਈਨਡ, ਤਿੰਨੋਂ ਪਾਰਟੀਆਂ ਇਕੱਠੇ ਹੋ ਕੇ ਫੈਸਲਾ ਕਰਨਗੀਆਂ। ਕੋਈ ਕੈਪਟਨ ਸਾਹਿਬ ਜਿਹੜੇ ਤੁਹਾਡੇ ਕੈਪਟਨ ਸਾਹਿਬ 4.5 ਸਾਲ ਜਿਹੜੇ ਤੁਹਾਡੀਆਂ ਖੱਬੀਆਂ ਸੱਜੀਆਂ ਬਾਹਾਂ ਰਹੇ ਨੇ ਤੇ ਰਾਈਟ ਹੈਂਡ ਰਹੇ ਨੇ, ਉਹ ਕਦੋਂ ਕਿ ਤੁਹਾਡੇ ਨਾਲ ਦੇਖਣ ਨੂੰ ਮਿਲਣਗੇ? ਕਿਹੜੀਆਂ ਕਦੀਆਂ ਕਦੀ ਕੋਈ ਸੱਜੇ ਹੋ ਗਏ ਸੱਜੇ ਜਿਹੜੇ ਬਹੁਤ ਸਾਰੇ ਜਿਹੜੇ ਵਿਧਾਇਕ ਨੇ ਜਿਹੜੇ ਗੱਲ ਸਾਡੇ ਕੋਲ ਵੀ ਹਮ ਲੋਕ ਜ਼ਿਆਦਾ ਬਾਈਕ ਬੰਦ ਹੋ ਗਿਆ, ਬਾਈਕ ਬੰਦ ਹੋ ਰਹੀ ਹੈ। ਬਾਬਾ ਜੀ ਉਹ ਖੜੇ ਨੇ ਲੁਕਿੰਗ ਆਫਟਰ ਅੰਮ੍ਰਿਤਸਰ, ਮੈਨੂੰ ਕਹਿੰਦੇ ਸੀ ਹੁਣ ਬਾਹਰ ਕੈਂਡੀਡੇਟ ਹੋ ਗਏ ਸਾਡੇ ਕੋਲ, so I said doesn't matter to keep them on there, we will then election committee बैठेगी, they will choose। लेकिन ਤੁਸੀਂ ਗੱਲ ਕਰ ਰਹੇ ਹੋ ਐਮਐਲਏ ਔਰ ਐਮਪੀ ਜੋ ਸਿਟਿੰਗ ਨੇ, ਉਹਨਾਂ ਨੂੰ ਪਹਿਲਾਂ ਇਹਨਾਂ ਦਾ ਕੋਡ ਆਫ ਕੰਡਕਟ ਲੱਗਣ ਦਿਓ ਔਰ ਬੱਚਾ ਨਹੀਂ ਤਾਂ ਤੁਹਾਨੂੰ ਪਤਾ ਹੈ ਕੀ ਕਰਨਗੇ, ਉਸ ਦਿਨ ਹੀ ਉਹਨਾਂ ਨੇ ਸਾਰੇ ਫੰਡ ਫੋੜ ਬੰਦ ਕਰ ਦੇਣਗੇ, ਪ੍ਰੋਜੈਕਟ ਬੰਦ ਹੋ ਜਾਣਗੇ, ਜੈਸੇ ਮੇਰੇ ਕਰਕੇ ਪਟਿਆਲੇ ਵਿੱਚ। कैप्टन साहब कितने एमएलए कितने voices in Congress party after the Pakistan statement. Some of the leaders have started resigning from the Congress party after the statement. Will you take those leaders in your party's fold? We will take people who we want, we think can fit our ideology and the way they are with us. ਉਸ ਤਰੀਕੇ ਨਾਲ ਅਸੀਂ ਉਹਨਾਂ ਨੂੰ ਲੈਣ ਨੂੰ ਤਿਆਰ ਹੈ। ਇਹ ਨਹੀਂ ਕਿ ਜਿਹੜੇ ਕਾਂਗਰਸ ਕਰ ਲੈਣ ਅਸੀਂ ਉਹਦੇ ਸ਼ਾਮਲ ਕਰ ਲਈਏ।
we will see. सिद्धू is saying कि 35 मैं क्या कि मैं बदल देने ने अपनी सीटा तो थोड़ा क्या है कि 35 से 35 80 लेना चाहिए मेरे 2-3 क्लिक मार ਅਸੀਂ ਸੁਣ ਕੇ ਲਵਾ ਦੇ मेरे 2-3 क्लिक मार रहा कैमरे प्रॉब्लम आ गई क्या करूं 2-3 नहीं। क्लिक मार रहा कैमरे में डाल क्लिक मीटिंग लाइंस अप I can't tell you now अमित शाह ਦੀ ਮੈਂ ਕਹਿੰਦਾ ਰਾਜਸਥਾਨ ਵਿੱਚ ਪਤਾ ਨਹੀਂ ਕਿੱਥੇ ਖਾਦ ਮਿਲਣ ਦਾ ਪ੍ਰੋਗਰਾਮ ਹੈ ਜੀ ਕੋਈ ਜਦੋਂ ਉੱਥੋਂ ਉਹਨਾਂ ਦੀ ਸਾਨੂੰ ਲੰਬੀ ਪਕੜੋ। should be prepared and they are prepared. अमित शाह जी ਨਾਲ ਨਹੀਂ I think that will be एक 2-4 इसके बाद मैं कैमरे में प्रॉब्लम आ गई and state ਦੇ ਇੰਚਾਰਜ ਨੇ ਕੋਈ I don't know the setup ਮੈਨੂੰ ਪਤਾ ਨਹੀਂ ਪਰ ਮੇਰਾ ਹੁਣ ਤਾਈਂ ਇਹ ਜਿਹੜੀ ਗੱਲ ਹੋਈ ਹੈ ਦੋ ਬੰਦਿਆਂ ਨਾਲ ਇੱਕ ਹੋਮ ਮਿਨਿਸਟਰ ਨਾਲ ਫਿਰ ਪ੍ਰਾਈਮ ਮਿਨਿਸਟਰ ਨਾਲ but that's all but ਮੈਂ ਮਿਲੂਗਾ ਸਾਰਿਆਂ ਨੂੰ ਲੀਡਰਸ਼ਿਪ ਦੇ ਵਿੱਚ ਹੀ ਇਲੈਕਸ਼ਨ ਲੜਿਆ ਨਹੀਂ ਆਈ ਕਰ ਸਕਦਾ ਇਹ ਨਹੀਂ ਮੈਂ ਕਰ ਸਕਦਾ ਇਹ ਤਾਂ ਜਦੋਂ ਪੰਜੋ ਅਸੀਂ ਤਿੰਨੋਂ ਪਾਰਟੀਆਂ ਇਕੱਠੀਆਂ ਹੋਣਗੀਆਂ ਫਿਰ ਇਹ ਗੱਲਾਂ ਡਿਸਾਈਡ ਹੋਣਗੀਆਂ ਸਾਹਿਬ ਮਨਾ ਕਰ ਰਹੇ ਨੇ ਜੀ ਬੀਜੇਪੀ ਨਾਲ ਸਾਡਾ ਕੋਈ ਗੱਠਜੋੜ ਹੀ ਨਹੀਂ ਹੈ ਇਹਦੇ ਨਾਲ